ਪਰ ਜਦੋਂ ਵੀ ਉਹਨਾਂ ਦੇ ਮਜ਼ਹਬ ਦੀ ਗੱਲ ਆਏਗੀ, ਮੁਸਲਮਾਨ ਦੇ ਲਈ ਕੁਰਾਨ ਮਜੀਦ ਦੀ, ਸਿੱਖ ਲਈ ਗੁਰੂ ਗ੍ਰੰਥ ਸਾਹਿਬ ਦੀ, ਮੁਸਲਮਾਨਾਂ ਲਈ ਨਬੀ ਹਜ਼ਰਤ ਮੁਹੰਮਦ ਸਾਹਿਬ ਦੀ, ਸਿੱਖਾਂ ਲਈ 10 ਗੁਰੂ ਸਾਹਿਬਾਨ ਦੀ, ਤੇ ਫਿਰ ਕੋਈ ਵੀ ਜਿਹੜੀ ਖਿਲਾਫ ਗੱਲ ਹੈ ਜਾਂ ਕੋਈ ਵੀ ਕਰਤੂਤ ਹੈ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ। ਬਾਬਾ ਬੁੱਲੇ ਸ਼ਾਹ ਇਹ ਕਹਿੰਦੇ ਨੇ ਕਿ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਸੋ ਜ਼ਾਹਰ ਹੈ ਕਿ ਮੁਗਲ ਸਾਮਰਾਜ ਦੇ ਨਾਲ ਟਕਰਾਣਾ ਸੌਖਾ ਨਹੀਂ ਸੀ। ਦੂਸਰੇ ਪਾਸੇ ਦਰਾ ਖੈਬਰ ਪਾਰ ਤੋਂ ਆਉਣ ਵਾਲੇ ਜਿਨ੍ਹਾਂ ਪ੍ਰਥਾਏ ਅਗੇਨ ਬਾਬਾ ਬੁੱਲੇ ਸ਼ਾਹ ਦਾ ਹੀ ਕਹਿਣਾ ਸੀ ਕਿ ਖਾਦਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹ ਦਾ, ਪਰ ਉਹ ਇੱਕ ਸਪਿਰਿਟ ਸੀ ਔਰ ਉਹਦੇ 'ਚ ਫੇਥ ਆਪਣੀ ਥਾਂ ਸੀ, ਨਫ਼ਰਤ ਨਹੀਂ ਸੀ। दानिश्वर अल्लामा इकबाल जिन्होंने फरमाया कि अमल से जिंदगी बनती है, जन्नत भी जहन्नम भी, ये खाकी अपनी फितरत से ना नूरी है ना नारी है। कि अल्टीमेटली अमलों नाल नबेड़े होने ने। हुकूमत एक अपनी खेड खेडण की कोशिश विच सी, उन्होंने कंट्राइव तो की सिचुएशन, जिवें बीडी पांडे ने कहा वो तो सिखां नूं सबक सिखाउणा चाहुंदे सी, ਉਹਦੇ ਲਈ ਉਹਨਾਂ ਨੇ ਸਿਚੁਏਸ਼ਨ ਨੂੰ ਕੰਟਰਾਈਵ ਕੀਤਾ। ਲੇਕਿਨ ਪਿੰਡਾਂ ਵਾਲੇ ਆਪਣੀ ਤੋਰੇ ਆਪਣੇ ਰਸਤੇ ਤੇ ਤੁਰੇ ਹੋਏ ਸੀ। ਉਹ ਸਿੱਖਾਂ ਦੇ ਅੰਦਰ ਉਸ ਕਿਸਮ ਦੀ ਜਾਗਰੂਕਤਾ ਔਰ ਉਸ ਹੱਦ ਤੱਕ ਸਿੱਖ ਕੌਮ ਨੂੰ ਲਿਜਾਣਾ ਚਾਹੁੰਦੇ ਸੀ ਤਾਂ ਕਿ ਉਹਨਾਂ ਦੇ ਇੱਕ ਵੱਡੇ ਹਿੱਸੇ ਨੂੰ ਸਮਝ ਆ ਸਕੇ ਕਿ ਗੁਲਾਮੀ ਦੇ ਸੰਗਲ ਕੱਟੇ ਬਿਨਾ, ਮੁਕੰਮਲ ਆਜ਼ਾਦੀ ਬਿਨਾ ਤੁਹਾਡਾ ਕੋਈ ਹੱਲ ਨਹੀਂ। ਔਰ ਮਾਇਆਵਤੀ ਵਰਗੀ ਤਾਕਤ ਦੀ ਭੁੱਖੀ ਕਰਪਟ ਪੋਲੀਟੀਕਲ ਲੀਡਰ ਜਿਹਨੇ ਕਾਂਸ਼ੀ ਰਾਮ ਦੀ ਲੈਗੇਸੀ ਦੇ ਉੱਤੇ ਕਲੰਕ ਲਾਇਆ, ਉਹਨੇ ਜਿਹੜਾ ਕਿਹਾ ਜੀ 50-50 ਲੱਖ ਦੇ ਦਲਿਤ ਨੌਜਵਾਨ ਜਿਹੜੇ ਨਿਹੰਗ ਸਿੰਘਾਂ ਦਾ ਗਰੁੱਪ ਉੱਥੇ ਬੈਠਾ ਉਹ ਹੈ ਹੀ ਰੰਗਰੇਟਾ ਦਲ, ਉਹਦੇ ਵਿਚਲੇ ਆਲਮੋਸਟ ਸਾਰੇ ਹੀ ਮੈਂਬਰ ਦਲਿਤ ਜਾਤਾਂ ਚੋਂ। ਇਸ ਗੱਲ ਦਾ ਧਿਆਨ ਰਹੇ। ਮੇਘਾਲਿਆ ਦਾ ਗਵਰਨਰ ਸਤਿਆਪਾਲ ਮਲਿਕ ਜਿਹਦਾ ਅਸੀਂ ਜ਼ਿਕਰ ਕੀਤਾ ਸੀ, ਜਿਹਨੇ ਜਿਹੜਾ ਉਹ ਪਹਿਲਾਂ ਵੀ ਐਡਵਾਈਸ ਕੀਤਾ ਸੀ ਮੋਦੀ ਸਰਕਾਰ ਨੂੰ ਕਿ ਭਾਈ ਇਹਨਾਂ ਚੋਂ ਹੀ ਊਧਮ ਸਿੰਘ ਪੈਦਾ ਹੋਇਆ ਸੀ ਜਿਹੜਾ 21 ਸਾਲ ਬਾਅਦ ਜਾ ਕੇ ਜਿਹਨੇ ਬਦਲਾ ਲਿਆ ਸੀ ਔਰ ਉਹਨੇ ਮੋਦੀ ਸਰਕਾਰ ਨੂੰ ਕਿਹਾ ਵੀ ਕਿਸਾਨਾਂ ਦੇ ਨਾਲ ਹੀ ਤਾਂ ਬੀਜੇਪੀ ਦਾ ਜਿਹੜਾ ਉਹ ਸੋਪੜਾ ਸਾਫ਼ ਹੋ ਜਾਏਗਾ ਯੂਪੀ ਚੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਆ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया नु प्रोग्राम सचो सच विच बहुत शुक्रिया जी। डॉक्टर साहब आज 19 अक्तूबर 2021 5 ਕੱਤਕ ਨਾਨਕਸ਼ਾਹੀ ਸਮਤ 553 ਦਾ ਦਿਨ ਹੈ। ਜੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ, ਜੇ ਤੁਸੀਂ ਹੱਕ ਕੇ ਸੱਚ ਇਨਸਾਫ ਤੇ ਪੈਰਾਦਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸੀਨ ਕੇਬਲ, ਗਲਫਾ ਕਮਿਊਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਆਟਲ ਤੋਂ ਸਰਦਾਰ ਜਸਵੰਤ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਸਪਸ਼ਟ ਸੁਨੇਹਾ ਦਿੱਤਾ ਹੈ ਕਿ ਸਿਆਸੀ ਤਾਕਤ ਤੋਂ ਬਿਨਾਂ ਅਸੀਂ ਆਪਣੇ ਧਰਮ ਦੀ ਰੱਖਿਆ ਨਹੀਂ ਕਰ ਸਕਦੇ। ਆਜ਼ਾਦੀ ਲਈ ਸੰਘਰਸ਼ ਕਰ ਰਹੀਆਂ ਜਿਹੜੀਆਂ ਜਥੇਬੰਦੀਆਂ ਦੀ ਸਾਨੂੰ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ। ਸੋ 1984 ਤੋਂ ਬਾਅਦ ਭਾਰਤੀ ਸਟੇਟ ਖਿਲਾਫ ਹੋਈਆਂ ਜਿਹੜੀਆਂ ਸ਼ਹਾਦਤਾਂ ਸਾਡੇ ਲਈ ਰਾਹ ਦਸੇਰਾ ਹਨ। ਸੋ ਵਾਹਿਗੁਰੂ ਕਿਰਪਾ ਕਰਨ ਕਿ ਕੌਮ ਨੂੰ ਆਜ਼ਾਦੀ ਬਖਸ਼ਣ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਵੰਤ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਨੰਬਰ ਤੇ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੰਘੂ ਬਾਰਡਰ ਤੇ ਜਿਹੜੀ ਵਾਪਰੀ ਘਟਨਾ ਨਾਲ ਜੁੜੀਆਂ ਜਿਹੜੀਆਂ ਕਹਾਣੀਆਂ ਨੇ ਉਹ ਥੰਮਣ ਦਾ ਨਾਂ ਨਹੀਂ ਲੈ ਰਹੀਆਂ।
ਸੋ ਨਿਹੰਗ ਜਥੇ ਦੇ ਇੱਕ ਆਗੂ ਅਮਨ ਸਿੰਘ ਦੀ ਜਿਹੜੀ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਪੁਲਿਸ ਕੈਟ ਗੁਰਮੀਤ ਪਿੰਕੀ ਨਾਲ ਮੀਡੀਆ ਵਿੱਚ ਇੱਕ ਜਿਹੜੀ ਹੈ ਆਈ ਫੋਟੋ ਨੇ ਭਾਰਤੀ ਏਜੰਸੀਆਂ ਦੀ ਜਿਹੜੀ ਸਾਜ਼ਿਸ਼ ਦੀ ਕਹਾਣੀ ਨੂੰ ਹੋਰ ਵੀ ਬਾਲਣ ਦਿੱਤਾ ਹੈ। ਸੋ ਸੋਸ਼ਲ ਮੀਡੀਆ ਬਲਦੀ ਤੇ ਤੇਲ ਦਾ ਕੰਮ ਕਰ ਰਿਹਾ ਹੈ। ਸੋ ਭਾਰਤੀ ਏਜੰਸੀਆਂ ਪਾਲੇ ਦੇ ਦੋਵੇਂ ਪਾਸੇ ਖੇਡ ਰਹੀਆਂ ਨੇ ਔਰ ਆਮ ਲੋਕਾਂ ਵਿੱਚ ਬੇਯਕੀਨੀ ਅਤੇ ਭੰਬਲ ਭੂਸੇ ਵਾਲਾ ਜਿਹੜਾ ਮਾਹੌਲ ਹੈ ਉਹ ਪੈਦਾ ਹੋ ਰਿਹਾ ਹੈ। ਸੋ ਵਿਊਅਰਸ ਇਉਂ ਜਾਪਦਾ ਹੈ ਕਿ ਭਾਰਤੀ ਏਜੰਸੀਆਂ ਕਿਸਾਨ ਮੋਰਚੇ ਦੇ ਨਾਲ ਚੈਲੰਜ ਕਰਨ ਵਾਲੇ ਜਿਹੜੇ ਇਮੇਜ ਨੂੰ ਵੀ ਡਿਸਟਰੋਏ ਕਰਨ ਤੇ ਲੱਗੀਆਂ ਹੋਈਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਵਿਊਅਰਸ ਦਾ ਕਲੈਕਟਿਵ ਸਾਂਝੇ ਤੌਰ ਤੇ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਕੱਲ ਦੇ ਸਾਡੇ ਜਿਹੜੇ 2-3 ਸੈਗਮੈਂਟ ਜਿਹੜੇ ਫੋਕਸ ਸਨ ਪੰਜਾਬ ਦੇ ਉੱਤੇ ਆਸਟ੍ਰੇਲੀਅਨ ਹਿੰਦੂ ਤਵੀ ਗੂਨ ਨੂੰ ਵਾਪਸ ਰਿਪੋਰਟ ਕੀਤਾ ਗਿਆ ਆਸਟ੍ਰੇਲੀਆ ਤੋਂ, ਪਰ ਜਿਵੇਂ ਉਹਨੂੰ ਰਾਊਜ਼ਿੰਗ ਵੈਲਕਮ ਦਿੱਤੀ ਗਈ ਹਿੰਦੂ ਤਵੀਆਂ ਦਾ ਔਰ ਖਾਸ ਤੌਰ ਤੇ ਹਰਿਆਣੇ ਦੇ ਮਨੋਹਰ ਲਾਲ ਖੱਚਰ ਦਾ ਔਰ ਸਾਰੀ ਇਹਨਾਂ ਦੀ ਜਮਾਤ ਹਿੰਦੂ ਤਵੀ, ਉਹਨਾਂ ਦਾ ਅਸਲੀ ਚਿਹਰਾ ਜਿਹੜਾ ਉਹ ਬੇਨਕਾਬ ਹੋਇਆ, ਜਿਹੜਾ ਹਾਲਾਂਕਿ ਬਾਰ-ਬਾਰ ਬੇਨਕਾਬ ਹੋ ਰਿਹਾ, ਪਰ ਇੰਨਾ ਚਿਹਰੇ ਤੇ ਗੰਦ ਹੈ ਕਿ ਹਰ ਵਾਰ ਕੋਈ ਨਾ ਕੋਈ ਹੋਰ ਅਗਲੀ ਗੰਦ ਜਿਹੜਾ ਨਜ਼ਰ ਆ ਜਾਂਦਾ ਹੈ। ਇਸੇ ਤਰ੍ਹਾਂ ਜਿਵੇਂ ਬੀਜੇਪੀ ਨੇ ਗਰੂਮ ਕੀਤਾ, ਪੈਟਰਨਾਈਜ਼ ਕੀਤਾ ਉਸ ਗੁੰਡੇ ਰਾਮ ਰਹੀਮ ਨੂੰ ਔਰ ਇੱਕ ਕਨਵਿਕਟਡ ਕ੍ਰਿਮੀਨਲ ਹੋਣ ਦੇ ਬਾਵਜੂਦ ਜਿਹੜਾ ਇਸ ਵੇਲੇ ਹੁਣ 2-3 ਉਮਰ ਕੈਦਾਂ ਔਰ ਐਕਸਟਰਾ ਜਿਹੜੇ ਜੁਰਮਾਨੇ ਵੀ ਉਸ ਨੂੰ ਕੋਰਟ ਨੇ ਠੋਕੇ ਨੇ, ਲੇਕਿਨ ਇਹਦੇ ਬਾਵਜੂਦ ਉਸ ਦੀ ਪੂਰੀ ਪੁਸ਼ਤ ਪਨਾਈ ਪਹਿਲਾਂ ਵੀ ਰਹੀ ਹੈ, ਹੁਣ ਵੀ ਕਰ ਰਹੇ ਨੇ। ਔਰ ਇਸ ਦੇ ਨਾਲ ਖਾਸ ਤੌਰ ਤੇ ਜੋ ਸਿੰਘੂ ਬਾਰਡਰ ਦੇ ਉੱਤੇ ਹੋਈ ਘਟਨਾ ਨੂੰ ਲੈ ਕੇ ਜਿਹੜੀਆਂ ਤਿੰਨਾਂ ਹੀ ਧਿਰਾਂ ਦਾ ਪ੍ਰਤੀਕਰਮ, ਜਿਹਨੂੰ ਅਸੀਂ ਬੇਸ਼ੱਕ ਅਸੀਂ ਸੋਸ਼ਲ ਮੀਡੀਆ ਨੂੰ ਵੀ ਕਲੋਜ਼ਲੀ ਵਾਚ ਕਰਦੇ ਹਾਂ, ਸਾਡੇ ਕੋਲ ਬਹੁਤ ਸਾਰੇ ਸਾਡੇ ਵਿਊਅਰਸ ਉਹਨਾਂ ਦੀਆਂ ਲਿਖਤਾਂ ਕਮੈਂਟ ਵੀ ਹੁੰਦੇ ਨੇ, ਬਹੁਤ ਸਾਰੇ ਪਰਸਨਲੀ ਵੀ ਕਨਵੇ ਕਰਦੇ ਨੇ ਔਰ ਉਹਦੇ ਚੋਂ ਅਸੀਂ ਇੱਕ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਔਰ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਖਾਸ ਤੌਰ ਤੇ ਧਾਰਮਿਕ ਮੁੱਦੇ ਹੁੰਦੇ ਨੇ ਉਹਨਾਂ ਦੇ ਉੱਤੇ ਅਸੀਂ ਉਲਾਰ ਨਾ ਹੋਈਏ। ਇੱਕ ਧਰਮ ਦੇ ਨਾਲ ਜਜ਼ਬਾ ਜੁੜਿਆ ਹੁੰਦਾ ਹੈ, ਜੇ ਜਜ਼ਬਾ ਨਾ ਹੋਏ ਤੇ ਫਿਰ ਜੇ ਤੁਸੀਂ ਫੇਥ ਦੀ ਗੱਲ ਕਰੋ ਤੇ ਫੇਥ ਦੇ ਉੱਤੇ ਕੋਈ ਸਵਾਲ ਨਹੀਂ ਚੁੱਕਿਆ ਜਾਂਦਾ, ਉਹ ਫੇਥ ਹੁੰਦਾ ਤੇ ਫੇਥ ਜਜ਼ਬੇ ਨਾਲ ਸਿੱਧੇ ਤੌਰ ਤੇ ਜੁੜਿਆ ਹੁੰਦਾ। ਔਰ ਦੋਵੇਂ ਹੀ ਕੌਮਾਂ, ਸਿੱਖਾਂ ਦੀ ਗੱਲ ਕਰੀਏ ਜਾਂ ਮੁਸਲਮਾਨਾਂ ਦੀ ਗੱਲ ਕਰੀਏ, ਉਹ ਭਾਵੇਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਮਜ਼ਹਬਾਂ ਨੂੰ ਪੂਰੀ ਤਰ੍ਹਾਂ ਨਾ ਵੀ ਪ੍ਰੈਕਟਿਸ ਕਰਦੇ ਹੋਣ, ਉਹਨਾਂ ਦੇ ਵਿੱਚ ਕਮਜ਼ੋਰੀਆਂ ਵੀ ਹੋਣ, ਪਰ ਜਦੋਂ ਵੀ ਉਹਨਾਂ ਦੇ ਮਜ਼ਹਬ ਦੀ ਗੱਲ ਆਏਗੀ, ਮੁਸਲਮਾਨ ਦੇ ਲਈ ਕੁਰਾਨ ਮਜੀਦ ਦੀ, ਸਿੱਖ ਲਈ ਗੁਰੂ ਗ੍ਰੰਥ ਸਾਹਿਬ ਦੀ, ਮੁਸਲਮਾਨਾਂ ਲਈ ਨਬੀ ਹਜ਼ਰਤ ਮੁਹੰਮਦ ਸਾਹਿਬ ਦੀ, ਸਿੱਖਾਂ ਲਈ 10 ਗੁਰੂ ਸਾਹਿਬਾਨ ਦੀ, ਤੇ ਫਿਰ ਕੋਈ ਵੀ ਜਿਹੜੀ ਖਿਲਾਫ ਗੱਲ ਹੈ ਜਾਂ ਕੋਈ ਵੀ ਕਰਤੂਤ ਹੈ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ। ਇਸ ਤਰੀਕੇ ਨਾਲ ਸਾਡੀ ਪ੍ਰੋਗਰਾਮਿੰਗ ਹੋਈ ਹੈ, ਕਿਉਂਕਿ ਇਸ ਤੋਂ ਬਿਨਾਂ ਜੇ ਅਸੀਂ ਸਿੱਖ ਧਰਮ ਦੇ ਹਵਾਲੇ ਨਾਲ ਦੇਖੀਏ ਕਿ ਜੇ ਇਹ ਸਾਡੀ ਸਪਿਰਿਟ ਮਜ਼ਹਬ ਦੇ ਲਈ ਲੜਨ ਮਰਨ ਦੀ ਨਾ ਹੁੰਦੀ ਤੇ ਬਹੁਤ ਸਾਰੇ ਜ਼ੁਲਮ ਦੇ ਸਾਹਮਣੇ ਸਿਰ ਝੁਕਾ ਦਿੰਦੇ ਨੇ, ਜੋ ਕੋਈ ਕਹਾਣਾ ਚਾਹੇ ਉਹ ਕਹਿ ਦਿੰਦੇ ਨੇ ਔਰ ਆਪਣੀ ਜ਼ਿੰਦਗੀ ਦੀ ਜਿਹੜੀ ਆ ਉਹ ਉਸ ਨੂੰ, ਜਿਹਨੂੰ ਉਹ ਬਾਦਸ਼ਾਹਾਂ ਦੇ ਦਰਬਾਰ 'ਚ ਜਿਹੜੇ ਲੋਕ ਇਸ ਕਿਸਮ ਦੇ ਗੋਲੇ ਕਿਸਮ ਦੇ ਸੀ ਤੇ ਉਹ ਸ਼ੁਰੂ ਹੀ ਇੱਥੋਂ ਕਰਦੇ ਹੁੰਦੇ ਸੀ ਕਿ ਜ਼ਿੰਦਗੀ ਕੀ ਅਮਾਨ ਪਾਉਂ ਤੋ ਅਰਜ਼ ਕਰੂੰ ਕਿ ਜੇ ਮੇਰੀ ਜ਼ਿੰਦਗੀ ਬਖਸ਼ ਦਿਓ। ਪਰ ਇੱਥੇ ਤਾਂ ਖੇਡ ਜਿਹੜੀ ਆ ਉਹ ਬਿਲਕੁਲ ਇੱਥੋਂ ਹੀ ਸ਼ੁਰੂ ਹੁੰਦੀ ਹੈ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਔਰ ਜ਼ਾਹਰ ਹੈ ਕਿ ਵੀ ਇਹ ਪਿਆਰ ਦੀ ਖੇਡ ਹੈ ਤੇ ਸਿਰ ਤਲੀ ਤੇ ਧਰਿਆ ਹੋਇਆ, ਪਿੱਛੇ ਦੇਖਣ ਦੀ ਜਾਂ ਪਿੱਛੇ ਮੁੜਨ ਦੀ ਤਾਂ ਗੱਲ ਹੀ ਨਹੀਂ ਹੈ। ਹੁਣ ਇਹ ਜਜ਼ਬਾ ਤੁਹਾਡੀ ਸਰਵਾਈਵਲ ਦਾ ਵੀ ਕਾਰਨ ਹੁੰਦਾ ਹੈ, ਕਿਉਂਕਿ ਇਸੇ ਜਜ਼ਬੇ ਤਹਿਤ ਹੀ ਅਸੀਂ 18ਵੀਂ ਸਦੀ, 19ਵੀਂ ਸਦੀ, 20ਵੀਂ ਸਦੀ 'ਚ ਵੱਡੇ ਲਸ਼ਕਰਾਂ ਦੇ ਨਾਲ ਖਹਿ ਗਏ। ਵੱਡੇ ਜਿਹੜੇ ਚੈਲੰਜ ਸੀ ਉਹਨਾਂ ਨੂੰ ਅਸੀਂ 1.25 ਲੱਖੀ ਸਪਿਰਿਟ ਦੇ ਨਾਲ ਜਿਹੜਾ ਉਹ ਲੜਿਆ, ਹਾਰੇ ਵੀ, ਪਰ ਹਾਰ ਮੰਨੀ ਨਹੀਂ, ਜਿੱਤ ਵੱਲ ਵਧਦੇ ਰਹੇ ਤੇ ਅਲਟੀਮੇਟਲੀ ਉਸ ਧਰਤੀ ਦੇ ਉੱਤੇ ਉਹ ਸੱਚ, ਹੱਕ, ਇਨਸਾਫ ਦਾ ਰਾਜ ਵੀ ਸਥਾਪਿਤ ਕੀਤਾ, ਜਿਸ ਬਾਰੇ ਜਦੋਂ ਅਸੀਂ ਬਾਬਾ ਬੁੱਲੇ ਸ਼ਾਹ ਕਹਿੰਦੇ ਨੇ ਕਿ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ।
ਸੋ ਜ਼ਾਹਰ ਹੈ ਕਿ ਮੁਗਲ ਸਾਮਰਾਜ ਦੇ ਨਾਲ ਟਕਰਾਣਾ ਸੌਖਾ ਨਹੀਂ ਸੀ। ਦੂਸਰੇ ਪਾਸੇ ਦਰਾ ਖੈਬਰ ਪਾਰ ਤੋਂ ਆਉਣ ਵਾਲੇ ਜਿਨ੍ਹਾਂ ਪ੍ਰਥਾਏ ਅਗੇਨ ਬਾਬਾ ਬੁੱਲੇ ਸ਼ਾਹ ਦਾ ਹੀ ਕਹਿਣਾ ਸੀ ਕਿ ਖਾਦਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹ ਦਾ, ਪਰ ਉਹ ਇੱਕ ਸਪਿਰਿਟ ਸੀ ਔਰ ਉਹਦੇ 'ਚ ਫੇਥ ਆਪਣੀ ਥਾਂ ਸੀ, ਨਫ਼ਰਤ ਨਹੀਂ ਸੀ। ਔਰ ਜੇ ਨਫ਼ਰਤ ਹੁੰਦੀ ਫਿਰ ਇਹ ਨਹੀਂ ਸੀ ਕਿ 8-10% ਸਿੱਖ ਉਸ ਖਿੱਤੇ ਦੇ ਉੱਤੇ 1.5 ਲੱਖ ਮਰਬਾ ਮੀਲ ਦੇ ਉੱਤੇ ਜਿਹੜਾ ਉਹ ਕਾਬਜ਼ ਹੁੰਦੇ, ਜਿਹਦੇ 'ਚ ਕਿ ਮੈਜੋਰਿਟੀ ਮੁਸਲਮਾਨਾਂ ਦੀ ਸੀ। ਔਰ ਉਹ ਮੁਸਲਮਾਨ ਜਿਹੜੇ ਨੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸਿਰਫ ਇਹੀ ਨਹੀਂ ਕਿ ਤਾਵਨ ਕਰਦੇ, ਉਹ ਅੱਗੇ ਵੱਧ ਕੇ ਪੰਜਾਬ ਦੀ ਆਜ਼ਾਦੀ ਦੇ ਲਈ ਔਰ ਪੰਜਾਬ ਦੀ ਆਨ ਅਣਖ ਦੇ ਲਈ ਜੂਝਦੇ ਔਰ ਕੁਰਬਾਨ ਹੁੰਦੇ, ਕਿਉਂਕਿ ਉਹ ਇੱਕ ਸੱਚ ਹੱਕ ਇਨਸਾਫ ਦੇ ਨਾਲ ਜੁੜ ਗਈ ਗੱਲ ਸੀ। ਰਾਜਿਆਂ ਮਹਾਰਾਜਿਆਂ 'ਚ ਕਮਜ਼ੋਰੀਆਂ ਹੁੰਦੀਆਂ ਨੇ, ਨਿੱਜੀ ਜ਼ਿੰਦਗੀ 'ਚ ਵੀ ਹੁੰਦੀਆਂ ਨੇ, ਡਿਸੀਜਨ ਮੇਕਿੰਗ 'ਚ ਵੀ ਹੋ ਸਕਦੀਆਂ, ਪਰ ਜਿਹੜੀ ਸਿੱਖੀ ਦੀ ਇੱਕ ਪਾਸੇ ਫੇਥ ਕੁਰਬਾਨੀ ਦਾ ਜਜ਼ਬਾ ਹੈ, ਦੂਸਰੇ ਪਾਸੇ ਜਿਹੜੀ ਪ੍ਰੋਗਰਾਮਿੰਗ ਹੈ ਉਹ ਨਾਨ ਡਿਸਕ੍ਰਿਮੀਨੇਸ਼ਨ ਦੇ ਉੱਤੇ ਹੈ। ਨਾ ਅਸੀਂ ਕਨਵਰਸ਼ਨ 'ਚ ਯਕੀਨ ਰੱਖਦੇ ਹਾਂ, ਨਾ ਅਸੀਂ ਆਪਣਾ ਮਜ਼ਹਬ ਦੀ ਸੁਪੀਰੀਅਰਿਟੀ ਕਿਸੇ ਤੇ ਥੋਪਣ 'ਚ ਯਕੀਨ ਰੱਖਦੇ ਹਾਂ। ਸਾਡਾ ਇਹ ਮੰਨਣਾ ਹੈ ਜੋ ਕਿ ਗੁਰੂ ਨਾਨਕ ਸਾਹਿਬ ਨੇ ਜਦੋਂ ਉਹ ਬਗਦਾਦ ਦੇ ਵਿੱਚ ਜਾਂਦੇ ਨੇ ਔਰ ਉੱਥੋਂ ਦੇ ਵੱਡੇ ਸਕਾਲਰ, ਇਸਲਾਮਿਕ ਸਕਾਲਰ ਹਾਜ਼ੀ, ਔਰ ਬਗਦਾਦ ਸੈਂਟਰ ਸੀ ਕੱਲਾ ਇਸਲਾਮਿਕ ਤਹਿਜ਼ੀਬ ਦਾ ਹੀ ਨਹੀਂ, ਇਸਲਾਮਿਕ ਥਾਟ ਦਾ। ਔਰ ਉਹਦੇ ਜਦੋਂ ਪੁੱਛਿਆ ਜਾਂਦਾ ਹੈ ਇਸ ਬਾਰੇ ਸਵਾਲ, ਤੇ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਕਿ ਭਾਈ ਇਹ ਦੱਸੋ ਕਿ ਹਿੰਦੂ ਮਜ਼ਹਬ ਹੈ ਚੰਗਾ ਕਿ ਮੁਸਲਮਾਨਾਂ ਦਾ ਮਜ਼ਹਬ ਚੰਗਾ ਹੈ। ਸੋ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਅਲਟੀਮੇਟਲੀ ਰੱਬ ਦੀ ਦਰਗਾਹ ਦੇ ਵਿੱਚ ਜਿਹੜਾ ਤੁਹਾਡੇ ਅਮਲਾਂ ਦੇ ਨਾਲ ਨਿਬੇੜਾ ਹੋਏਗਾ, ਜਿਹਨੂੰ ਪੰਜਾਬੀ ਫੋਕਲੋਰ 'ਚ ਇੱਕ ਬੋਲੀ 'ਚ ਕਿਹਾ ਜਾਂਦਾ ਹੈ ਕਿ ਹੁਣੇ ਅਮਲਾਂ ਨਾਲ ਨਿਬੇੜੇ, ਉੱਥੇ ਨਹੀਂ ਕਿਸੇ ਨੇ ਜਾਤ ਪੁੱਛਣੀ, ਕਿ ਇੱਥੇ ਤੁਸੀਂ ਊਚ ਨੀਚ ਆਪਣੇ ਅਹੁਦੇ ਦੇ ਨਾਲ ਜਿਹੜਾ ਉਹ ਅਦਲ ਦੇ ਉੱਤੇ ਹਾਵੀ ਹੋ ਸਕਦੇ ਹੋ, ਪਰ ਰੱਬ ਦੀ ਦਰਗਾਹ ਦੇ ਵਿੱਚ ਅਲਟੀਮੇਟ ਫੈਸਲਾ ਤੁਹਾਡੇ ਅਮਲਾਂ ਨਾਲ ਹੁੰਦਾ ਹੈ, ਜਿਸ ਨੂੰ ਸਾਡੇ ਉਸ ਖਿੱਤੇ ਦਾ ਹੀ ਨਹੀਂ, ਬਹੁਤ ਵੱਡੇ ਜਿਹੜੇ 20ਵੀਂ ਸਦੀ ਦੇ ਮਸ਼ਰਕ ਦੇ ਸ਼ਾਇਰ ਔਰ ਦਾਨਿਸ਼ਵਰ ਅਲਾਮਾ ਇਕਬਾਲ ਜਿਨ੍ਹਾਂ ਨੇ ਇਹ ਫਰਮਾਇਆ ਕਿ ਅਮਲ ਸੇ ਜ਼ਿੰਦਗੀ बनती है, जन्नत भी जहन्नम भी, ये खाकी अपनी फितरत से ਨਾ ਨੂਰੀ ਹੈ ਨਾ ਨਾਰੀ ਹੈ, ਕਿ ਅਲਟੀਮੇਟਲੀ ਅਮਲਾਂ ਨਾਲ ਨਿਬੇੜੇ ਹੋਣੇ ਨੇ। ਹੁਣ ਇਹ ਆਪਣੀ ਥਾਂ ਦੇ ਉੱਤੇ ਇਸ ਫੇਥ ਦੇ ਨਾਲ, ਔਰ ਉਹ ਸਿੱਖ ਕੋਈ ਮਾੜਾ ਹੈ ਚੰਗਾ ਹੈ ਪ੍ਰੈਕਟਿਸਿੰਗ ਹੈ ਨਹੀਂ ਹੈ, ਘੱਟੋ ਘੱਟ ਅਦਲ ਕਿਸੇ ਨਾਲ ਧੱਕਾ ਬਰਦਾਸ਼ਤ ਨਹੀਂ ਕਰਨਾ ਔਰ ਜ਼ਾਲਮ ਨਾਲ ਭਿੜ ਜਾਣਾ, ਜ਼ੁਲਮ ਨੂੰ ਚੈਲੰਜ ਕਰਨਾ, ਇਹ ਟ੍ਰੇਨਿੰਗ ਗੁਰੂ ਨਾਨਕ ਸਾਹਿਬ ਦੇ ਨਾਲ ਹੀ ਹੋਈ। ਬਹੁਤ ਵਾਰ ਬਹੁਤਿਆਂ ਨੂੰ ਲੱਗਦਾ ਹੈ ਕਿ 10ਵੇਂ ਪਾਤਸ਼ਾਹ ਨੇ ਖਾਲਸਾ ਪੰਥ ਸਾਜ ਕੇ ਸਾਨੂੰ ਟਕਰਾਉਣ ਦਾ ਜਾਂ ਪੰਜ ਕਕਾਰੀ ਰੂਪ ਦਿੱਤਾ। ਠੀਕ ਹੈ, ਉਹ ਖਾਲਸਾ ਇੱਕ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ 1469 ਚ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ, 1699 ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ। ਇਹ 230 ਸਾਲ ਦਾ ਵਕਤ ਇੱਕ ਉਸ ਪ੍ਰੋਗਰਾਮਿੰਗ ਦਾ ਹੈ ਜਿਹਦੇ ਥੱਲੇ ਤੁਹਾਡਾ ਫੇਥ, ਤੁਹਾਡੀ ਤਹਿਜ਼ੀਬ, ਬੋਲੀ, ਮੀਰੀ ਪੀਰੀ ਦੀ ਗੱਲ, ਫਾਈਲੈਂਥਰੋਪੀ, ਕੁਰਬਾਨੀਆਂ ਦਾ ਇਤਿਹਾਸ, 5ਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਹਾਦਤ ਦਾ ਸਫ਼ਰ, ਤੇ ਫਿਰ 10ਵੇਂ ਪਾਤਸ਼ਾਹ ਦਾ ਪੰਜ ਕਕਾਰੀ ਰੂਪ ਦੇ ਵਿੱਚ ਅਕਾਲ ਪੁਰਖ ਕੀ ਫੌਜ ਕਹਿ ਕੇ ਖਾਲਸਾ ਰੂਪ ਦੇ ਵਿੱਚ ਫਾਈਨਲ ਸਟੈਂਪ। ਲੇਕਿਨ ਜ਼ੁਲਮ ਨੂੰ ਵੰਗਾਰਨਾ ਇਹ ਗੁਰੂ ਨਾਨਕ ਸਾਹਿਬ ਨੇ ਇਮਨਾਬਾਦ ਸ਼ਹਿਰ ਦੇ ਵਿੱਚ ਖਲੋ ਕੇ ਸਿਖਾਇਆ ਸੀ, ਜਦੋਂ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਹੁਣ ਇਸ ਕੰਟੈਕਸਟ ਨੂੰ ਸਮਝਣਾ ਜ਼ਰੂਰੀ ਹੈ। ਜਦੋਂ ਕਿਸਾਨ ਲਹਿਰ ਦੇ ਹਵਾਲੇ ਨਾਲ ਅਸੀਂ ਗੱਲ ਕਰ ਰਹੇ ਹਾਂ, 26 ਨਵੰਬਰ ਤੱਕ ਪਹੁੰਚਦੇ ਹਾਂ, ਉਸ ਨੂੰ 1 ਸਾਲ ਹੋ ਜਾਣਾ ਦਿੱਲੀ ਦੀਆਂ ਬਰੂਹਾਂ ਦੇ ਉੱਤੇ, ਆਲਮੋਸਟ 11 ਮਹੀਨੇ ਦੇ ਨੇੜੇ ਤੇੜੇ ਗੱਲ ਪਹੁੰਚ ਗਈ ਹੈ। ਔਰ ਦੁਨੀਆ 'ਚ ਜਿਹੜੇ ਲੋਕ ਉਸ ਖਿੱਤੇ 'ਚ ਦਿਲਚਸਪੀ ਰੱਖਦੇ ਨੇ ਉਹ ਇਹ ਸਮਝਣ ਦੀ ਇਕੱਲੇ ਸਿੱਖ ਨਹੀਂ ਜਾਂ ਪੰਜਾਬੀ ਨਹੀਂ, ਕਿਉਂਕਿ ਇਸ ਲਹਿਰ ਨੂੰ ਬਹੁਤ ਵੱਡਾ ਹੁੰਗਾਰਾ ਜਾਂ ਸਪੋਰਟ ਸਾਡੇ ਲਹਿੰਦੇ ਪੰਜਾਬ ਦੇ ਲੋਕਾਂ ਵੱਲੋਂ ਵੀ ਮਿਲੀ, ਉਹਨਾਂ ਦੇ ਸ਼ਾਇਰਾਂ ਵੱਲੋਂ ਵੀ, ਟਾਕ ਸ਼ੋਜ਼ ਵੱਲੋਂ ਵੀ, ਔਰ ਕਾਮਨ ਲੋਕਾਂ ਨੇ ਵੀ
ਜਿਵੇਂ ਪੰਜਾਬੀ ਦੇ ਵਿੱਚ ਗੀਤ ਸੌਂਗਸ ਔਰ ਸਪੋਰਟ ਦੇ ਵਿੱਚ ਆਏ, ਮੈਨੂੰ ਨਹੀਂ ਲੱਗਦਾ ਕਿ ਇਹਨਾਂ 75 ਸਾਲ ਦੇ ਪੀਰੀਅਡ 'ਚ ਕਦੇ ਇੰਨੀ ਅਵੇਅਰਨੈਸ ਜਾਂ ਇੰਨਾ ਪਿਆਰ ਦੂਸਰੇ ਪਾਸਿਓਂ ਵੀ ਉਮੜਿਆ ਹੋਏ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦੇ ਵਿੱਚ ਇਹ ਆਲਮੋਸਟ 8, 9, 10 ਮਹੀਨੇ ਲੰਬਾ ਵਕਤ ਇਸ ਨੂੰ ਪੰਜਾਬ ਤੇ ਹਰਿਆਣੇ ਦੇ ਸਿੱਖ ਕਿਸਾਨ ਜਾਂ ਜਿਹੜੇ ਨੇ ਹਰਿਆਣੇ ਦੇ ਥੋੜੇ ਬਹੁਤ ਜਾਟ, ਕੁੱਲ ਨਹੀਂ, ਕਿਉਂਕਿ ਉਸ ਮਨੋਹਰ ਲਾਲ ਖੱਚਰ ਦੇ ਨਾਲ ਓਮ ਚਟਾਲੇ ਦਾ ਪੋਤਾ ਵੀ ਰਲਿਆ ਹੋਇਆ, ਡਿਪਟੀ ਚੀਫ ਮਿਨਿਸਟਰ ਹੈ। ਸੋ ਇਸੇ ਤਰ੍ਹਾਂ ਯੂਪੀ ਦੇ ਵਿੱਚ ਵੀ ਵੈਸਟਰਨ ਯੂਪੀ 'ਚ ਟਕੈਤ ਬ੍ਰਦਰਜ਼ ਨੇ ਸਪੋਰਟ ਸ਼ੁਰੂ ਤੋਂ ਥਰੋ ਕੀਤੀ। ਲੇਕਿਨ ਜਿਵੇਂ ਹੁਣ ਇਸ ਦਾ ਸਪਰੈਡ ਵੀ ਹੋ ਰਿਹਾ ਹੈ, ਅਸੀਂ ਰੇਲ ਰੋਕੋ ਐਜੀਟੇਸ਼ਨ ਵੇਲੇ ਵੀ ਦੇਖਿਆ, ਉਸ ਤੋਂ ਪਹਿਲਾਂ ਵੀ ਲਖੀਮਪੁਰ ਖੀਰੀ ਨੂੰ ਲੈ ਕੇ ਇਵਨ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਮਹਾਰਾਸ਼ਟਰ ਦੇ ਵਿੱਚ ਵੀ ਬੰਦ ਜਿਹੜਾ ਹੈ ਉਹ ਕੀਤਾ ਜਾਂਦਾ ਹੈ। ਔਰ ਇਸ ਦਾ ਪ੍ਰਭਾਵ ਹੁਣ ਅਸੀਂ ਛੱਤੀਸਗੜ੍ਹ, ਬਿਹਾਰ ਔਰ ਦੂਸਰੇ ਸੂਬਿਆਂ 'ਚ ਵੀ ਦੇਖਦੇ। ਸੋ ਇਹ ਇੱਕ ਗੱਲ ਹਰ ਇੱਕ, ਕਿਉਂਕਿ ਪਹਿਲੀ ਸਟੇਜ ਤੇ ਤਾਂ ਇਹ ਕਹਿ ਕੇ ਇਹਨੂੰ ਡਿਸਮਿਸ ਕਰਨ ਦੀ ਕੋਸ਼ਿਸ਼ ਕੀਤੀ ਗਈ ਹਾਕਮਾਂ ਵੱਲੋਂ ਕਿ ਜੀ ਇਹ ਸਿੱਖਾਂ ਦੀ ਗੱਲ ਹੈ, ਸਿਰਫ ਸਿੱਖ ਜਿਹੜੇ ਨੇ ਕਰ ਰਹੇ ਨੇ। ਦੇਖੋ ਇਹ ਤਾਂ ਭਾਰਤ ਦੇ ਵਿੱਚ ਇੰਨੇ 29 ਸੂਬੇ ਨੇ, ਸਾਰਿਆਂ ਦੇ ਕਿਸਾਨ ਨੇ, ਹੋਰ ਨਹੀਂ ਕਿਸਾਨਾਂ ਨੇ ਕੋਈ ਕੀਤਾ। ਲੇਕਿਨ ਹੌਲੀ ਇਹ ਗੱਲ ਹੁਣ ਉਹਨਾਂ ਦੇ ਵੀ 1-2 ਪ੍ਰੋਮਿਨੈਂਟ ਆਗੂਆਂ ਨੇ ਕਹੀ, ਉਹਨਾਂ ਨੇ ਕਹੇ ਜੀ ਕਿ ਅੰਗਰੇਜ਼ਾਂ ਨੇ ਗੁਲਾਮ ਤਾਂ ਸਾਰਿਆਂ ਨੂੰ 200 ਸਾਲ ਬਣਾਇਆ ਹੋਇਆ ਸੀ, ਸਿੱਖਾਂ ਨੂੰ ਤਾਂ, ਸਿੱਖਾਂ ਦੇ ਵਾਲੇ ਪੰਜਾਬ ਨੂੰ ਤਾਂ ਸਿਰਫ 98 ਸਾਲ ਗੁਲਾਮ ਬਣਾਇਆ ਹੋਇਆ ਸੀ। ਐਸਾ ਕੀ ਕਾਰਨ ਹੈ ਕਿ ਜਿਨ੍ਹਾਂ ਨੂੰ ਤੁਸੀਂ 2% ਕਹਿੰਦੇ ਹੋ ਉਹਨਾਂ 'ਚੋਂ ਹੀ 80% ਜਿਹੜੇ ਨੇ ਫਾਂਸੀਆਂ ਤੇ ਚੜ੍ਹਨ ਵਾਲੇ ਨਿਕਲੇ, ਵੰਗਾਰਨ ਵਾਲੇ ਨਿਕਲੇ। ਔਰ ਅੱਜ ਹੀ ਸਾਡੀ ਟੈਕਨੀਕਲ ਟੀਮ ਦੇ ਸੱਜਣ ਗੱਲ ਕਰ ਰਹੇ ਸੀ ਕਿ ਸਰਦਾਰ ਊਧਮ ਫਿਲਮ ਦੁਬਾਰਾ ਉਹ ਪੈਸੇ ਬਣਾ ਰਹੇ ਨੇ। ਪਰ ਇੱਕ ਗੱਲ ਤੇ ਅਕਸਰ ਇਹ ਪੁੱਛੀ ਜਾਂਦੀ ਹੈ, ਔਰ ਇਹ ਪਾਕਿਸਤਾਨ ਦੇ ਇੱਕ ਪ੍ਰੋਮਿਨੈਂਟ ਟਾਕ ਸ਼ੋਅ ਹੋਸਟ ਹਸਨ ਨਿਸਾਰ ਨੇ ਵੀ ਇੱਕ ਵਾਰ ਕਿਹਾ ਸੀ ਕਿ ਜਲਿਆਂਵਾਲੇ ਬਾਗ ਦੇ ਵਿੱਚ 13 ਅਪ੍ਰੈਲ 1919 ਨੂੰ ਮਰਨ ਵਾਲੇ ਮੁਸਲਮਾਨ ਵੀ ਸਨ, ਹਿੰਦੂ ਵੀ ਸਨ, ਸਿੱਖ ਵੀ ਸਨ, ਪਰ ਇੱਕ ਸਿੱਖ ਹੀ ਕਿਉਂ ਯਤੀਮ ਜਿਹੜਾ ਹੈ ਉਹ 21 ਸਾਲ ਫਿਰਦਾ ਰਿਹਾ ਵੀ ਇਹਨੂੰ ਪੰਜਾਬ ਦੇ ਗਵਰਨਰ ਨੂੰ ਫੁੰਡਣਾ, ਜਿਹਨੇ ਇਹ ਆਰਡਰ ਕਰਕੇ ਨਸਲਕੁਸ਼ੀ ਕੀਤੀ। ਸੋ ਜ਼ਾਹਿਰ ਹੈ ਕਿ ਹਮਦਰਦੀ ਔਰ ਪਿਆਰ ਪੰਜਾਬ ਦੀ ਧਰਤੀ ਦੇ ਉੱਤੇ ਸਿੱਖਾਂ ਦੇ ਨਾਲ ਖਾਸ ਤੌਰ ਤੇ ਇਹ ਵੱਖਰੀ ਗੱਲ ਹੈ। 47 ਦੇ ਪਾਗਲਪਨ ਨੇ ਸਾਨੂੰ ਦੋਨਾਂ ਪੰਜਾਬਾਂ ਨੂੰ ਜੁਦਾ ਕੀਤਾ। ਲੇਕਿਨ ਇਹ ਗੱਲ ਬੜੇ ਉਹਨਾਂ ਦੇ ਸਕਾਲਰ ਵੀ 20ਵੀਂ ਸਦੀ ਦੀ ਬਿਗਨਿੰਗ 'ਚ ਜਦੋਂ ਇੱਕ ਬਿਲਕੁਲ ਹਾਰਮਨੀ ਦਾ ਮਾਹੌਲ ਸੀ, ਉਹ ਇਹ ਕਹਿੰਦੇ ਸੀ ਕਿ ਵੀ ਬੇਸ਼ੱਕ ਸਿੱਖ ਪੰਜਾਬ ਦੇ ਆਬਾਦੀ ਦਾ 13-14% ਹੀ ਨੇ, ਪਰ ਇਹ ਪੰਜਾਬ ਦੀ ਰੂਹ ਨੇ। ਹੁਣ ਜਦੋਂ ਅਸੀਂ ਰੂਹ ਕਹਿੰਦੇ ਹਾਂ, ਜ਼ਾਹਰ ਹੈ ਕਿ ਇਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਕੰਪਲੀਮੈਂਟ ਹੈ। ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜੇ 47 ਤੋਂ ਪਹਿਲਾਂ ਵਾਲਿਆਂ ਨੂੰ, ਅੰਗਰੇਜ਼ਾਂ ਨੂੰ ਵੀ ਸਿੱਖਾਂ ਦੇ ਇਸ ਕਰੈਕਟਰ ਦੀ ਸਮਝ ਆ ਗਈ ਸੀ ਤੇ ਉਹਨਾਂ ਨੇ ਉਹੀ ਨੀਤੀ, ਇੱਕ ਪਾਸੇ ਉਹਨਾਂ ਨੇ ਪੈਂਪਰਿੰਗ ਵੀ ਕੀਤੀ, ਜ਼ਮੀਨਾਂ, ਮਰੱਬੇ, ਫੌਜ ਦੇ ਵਿੱਚ ਦਰਵਾਜ਼ੇ ਖੋਲ੍ਹਣੇ, ਤੇ ਲੇਕਿਨ ਇਹਦੇ ਬਾਵਜੂਦ ਇੱਕ ਤਬਕਾ ਤਾਂ ਫਸਿਆ ਉਹ ਸਾਰੇ 'ਚ ਜਿਹੜਾ ਉਹਨਾਂ ਨੂੰ, ਜਿਹੜੀ ਉਹਨਾਂ ਦੀ ਪੈਂਪਰਿੰਗ ਸੀ। ਲੇਕਿਨ ਦੂਸਰੇ ਪਾਸੇ ਚੈਲੰਜ ਵੀ ਮੈਕਸਿਮਮ। ਫਰੀडम ਮੂਵਮੈਂਟ ਪੰਜਾਬ 'ਚ ਕਿਹੜਾ ਕਾਂਗਰਸ ਜਾਂ ਗਾਂਧੀ ਜਾਂ ਨਹਿਰੂ ਦੇ ਪੈਰ ਲੱਗਦੇ ਸੀ, ਕਿਹਨੇ ਲਵਾਏ ਨੇ? ਹੁਣ ਇੱਕ ਵੇਲੇ ਉਹੀ ਅਕਾਲੀ ਦਲ ਦਾ ਪ੍ਰੈਜ਼ੀਡੈਂਟ ਕਾਂਗਰਸ ਦਾ ਪ੍ਰਧਾਨ ਵੀ ਹੁੰਦਾ ਸੀ। ਇਹ ਵੱਖਰੀ ਗੱਲ ਹੈ ਕਿ ਉਹ ਇਹਨਾਂ ਮੀਸਣਿਆਂ ਔਰ ਇਹਨਾਂ ਕਮੀਨਿਆਂ ਔਰ ਇਹਨਾਂ ਜਿਹੜਾ ਮੀਨਸ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ, ਇਹਨਾਂ ਦੀਆਂ ਚਾਲਾਂ ਨਹੀਂ ਸਮਝ ਸਕੇ, ਇਹਨਾਂ ਦੇ ਜਾਲ 'ਚ ਫਸੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖਾਂ ਨੇ ਅੱਗੇ ਵੱਧ ਕੇ ਫਾਂਸੀ ਦੇ ਰੱਸਿਆਂ ਤੇ ਜਿਹੜਾ ਝੂਲਣਾ ਔਰ ਕਾਲੇ ਪਾਣੀ ਤੱਕ ਜੇਲ੍ਹਾਂ ਕੱਟਣੀਆਂ। ਅੱਜ ਤਾਂ ਇਹਨਾਂ ਨੂੰ ਸਾਵਰਕਰ ਤੋਂ ਬਿਨਾਂ, ਜਿਹਨੇ 6 ਵਾਰ ਮਾਫੀ ਮੰਗੀ ਅੰਗਰੇਜ਼ੀ ਸਾਮਰਾਜ ਤੋਂ ਔਰ ਉਹਨਾਂ ਦਾ ਕੁੱਤਾ ਬਣਿਆ ਰਿਹਾ, ਉਹ ਉਹਨਾਂ ਨੂੰ ਵੀਰ ਵੀ ਨਜ਼ਰ ਆਉਂਦਾ ਹੈ, ਉਹਨੂੰ ਭਾਰਤ ਰਤਨ ਵੀ ਦੇਣ ਨੂੰ ਫਿਰਦੇ ਨੇ। ਔਰ ਇਹਨਾਂ ਨੂੰ ਉਹੀ ਤੁਸੀਂ ਕਾਲੇ ਪਾਣੀ ਦੀਆਂ ਜੇਲ੍ਹਾਂ 'ਚ ਜਾ ਕੇ ਹਿਸਾਬ ਦੇਖ ਲਓ ਕਿ ਜਿਹੜਾ ਸਿੱਖਾਂ ਦੀਆਂ ਕਿੰਨੀਆਂ ਕੁਰਬਾਨੀਆਂ ਨੇ, ਕਿੰਨੀ ਵੱਡੀ ਗਿਣਤੀ 'ਚ ਸਿੱਖ ਕਾਲੇ ਪਾਣੀ ਦੀਆਂ ਜੇਲ੍ਹਾਂ ਉਹਨਾਂ ਨੇ ਕੱਟੀਆਂ ਨੇ। ਲੇਕਿਨ ਕਿਸਾਨ ਲਹਿਰ ਦੇ ਚੱਲਦਿਆਂ ਪ੍ਰੋਪੇਗੈਂਡੇ ਦੀ ਲਾਈਨ ਜੋ ਦੁਸ਼ਮਣ ਨੇ ਪਹਿਲਾਂ ਕੀਤੀ, ਜਦੋਂ ਸੰਤ ਭਿੰਡਰਾਂ ਵਾਲੇ ਪੰਜਾਬ ਦੇ ਹੱਕਾਂ ਲਈ, ਉਹਨਾਂ ਦੀ ਮੰਗ ਕੋਈ ਖਾਲਿਸਤਾਨ ਤਾਂ ਨਹੀਂ ਸੀ, ਪੰਜਾਬ ਦੇ ਲਈ ਜੈਨੂਇਨ ਆਟੋਨੋਮੀ, ਅਨੰਦਪੁਰ ਸਾਹਿਬ ਦਾ ਮਤਾ, ਇਸ ਦੇ ਉੱਤੇ ਗੱਲ ਬੇਸ ਸੀ। ਲੇਕਿਨ ਉਸ ਨੂੰ ਇਹ ਟਿਲਟ ਦਿੱਤੀ ਗਈ ਕਿ ਜੀ ਇਹ ਤਾਂ ਖਾਲਿਸਤਾਨ ਕਰਦੇ ਨੇ ਔਰ ਆਤੰਕਵਾਦ ਔਰ ਪਾਕਿਸਤਾਨ ਔਰ ਹਥਿਆਰ ਔਰ ਇਹ ਉਹ। ਲੇਕਿਨ ਨਾਲ ਦੀ ਨਾਲ ਇੱਕ ਪਾਸੇ
ਹਿੰਦੂ ਮੈਜੋਰਿਟੀ ਦੇ ਲਈ ਇਹ ਸੀ, ਸਿੱਖਾਂ ਨੂੰ ਭੰਬਲ ਭੂਸੇ 'ਚ ਪਾਉਣ ਦੇ ਲਈ ਇੱਕ ਜਿਹੜਾ ਝੂਠ ਬੜੇ ਜ਼ੋਰ ਸ਼ੋਰ ਨਾਲ ਪ੍ਰਚਾਰਿਆ ਗਿਆ ਉਹਨਾਂ ਦੇ ਮੀਡੀਆ ਵੱਲੋਂ ਵੀ, ਔਰ ਉਹਨਾਂ ਦੀਆਂ ਕਿਤਾਬਾਂ 'ਚ ਵੀ ਤੁਹਾਨੂੰ ਅੱਜ ਤੱਕ ਵੀ ਨਜ਼ਰ ਆਏਗਾ ਕਿ ਪਿੰਡਾਂ ਵਾਲਿਆਂ ਨੂੰ ਤਾਂ ਕਾਂਗਰਸ ਨੇ ਪ੍ਰੋਡਿਊਸ ਕੀਤਾ ਹੈ। ਉਹਨਾਂ ਨੂੰ ਸੰਜੇ ਗਾਂਧੀ ਲਿਆਇਆ, ਜ਼ੈਲ ਸਿੰਘ ਲਿਆਇਆ, ਔਰ ਅਕਾਲੀ ਵੀ, ਕਿਉਂਕਿ ਅਕਾਲੀ ਜਿਹੜੇ ਖੁਦ ਬੇਈਮਾਨ ਹੋ ਚੁੱਕੇ ਸੀ, ਉਹਨਾਂ ਨੂੰ ਵੀ ਨਜ਼ਰ ਆਉਂਦਾ ਸੀ ਕਿ ਪਿੰਡਾਂ ਵਾਲਿਆਂ ਦੇ ਰੂਪ 'ਚ ਜਿਹੜਾ ਚੈਲੰਜ ਹੈ ਇਹ ਅਲਟੀਮੇਟਲੀ ਸਾਨੂੰ ਬੇਰੁਜ਼ਗਾਰ ਕਰੇਗਾ। ਹਾਲਾਂਕਿ ਪਿੰਡਾਂ ਵਾਲੇ ਇੱਕ ਮਜ਼ਹਬੀ ਸ਼ਖਸੀਅਤ ਸਨ, ਉਹ ਕੋਈ ਤਾਕਤ ਦੇ ਲਈ ਨਹੀਂ ਸੀ, ਪਰ ਉਹਨਾਂ ਨੂੰ ਇਹ ਜ਼ਰੂਰ ਸੀ ਕਿ ਸਿੱਖ ਕੌਮ ਦਾ ਕੁਝ ਬਣ ਜਾਏ। ਲੇਕਿਨ ਇੱਕ ਲੰਬਾ ਵਕਤ ਔਰ ਇੱਕ ਤਬਕੇ 'ਚ ਅੱਜ ਤੱਕ ਵੀ ਇਹੀ ਪ੍ਰਚਾਰਿਆ ਜਾਂਦਾ ਹੈ ਕਿ ਪਿੰਡਾਂ ਵਾਲੇ ਜਿਹੜੇ ਨੇ ਉਹ ਕਾਂਗਰਸ ਨੇ ਉਹਨਾਂ ਨੂੰ ਖੜਾ ਕੀਤਾ, ਉਹ ਇੱਕ ਸਰਕਾਰੀ ਜਿਹੜੇ ਨੇ ਉਹ ਪਲਾਂਟ ਕੀਤੇ ਗਏ ਸੀ, ਔਰ ਅਕਾਲੀਆਂ ਨੇ ਵੀ ਇਸ ਗੱਲ ਨੂੰ ਵੇਟੇਜ ਦਿੱਤਾ। ਹੁਣ ਅਸੀਂ ਜੇ ਉਸ ਪਾਸਟ ਨੂੰ, ਕਿਉਂਕਿ ਉਸ ਦੌਰ 'ਚੋਂ ਅਸੀਂ ਗੁਜ਼ਰੇ ਹੋਏ ਹਾਂ ਕਿ ਕਿਵੇਂ ਫੈਕਟਸ ਨੂੰ ਟਵਿਸਟ ਕੀਤਾ ਜਾਂਦਾ ਹੈ, ਕਿਵੇਂ ਸਟੋਰੀਜ਼ ਪਲਾਂਟ ਕੀਤੀਆਂ ਜਾਂਦੀਆਂ, ਕਿਵੇਂ ਕੁਝ ਜਿਹੜੇ ਨੇੜਲੇ ਬੰਦੇ ਇਸ ਕਿਸਮ ਦੇ ਜਿਹੜੇ ਏਜੰਟ ਹੁੰਦੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਦਿੱਲੀ ਵਾਲਾ ਜਥੇਦਾਰ ਸੰਤੋਖ ਸਿੰਘ ਹੋਏ ਜਾਂ ਕੋਈ ਹੋਰ ਵਿਸ਼ਵਨਾਥ ਤਿਵਾੜੀ ਵਰਗੇ ਲੋਕ ਹੋਣ, ਜਾਂ ਇੰਦਰਜੀਤ ਸਿੰਘ ਜਿਹੜਾ ਉਹ ਕੀ ਉਹਨੂੰ ਰਿਆਸਤੀ ਸੀ ਉਹਦਾ ਨਾਂ, ਉਸ ਕਿਸਮ ਦੇ ਲੋਕ ਹੋਣ, ਉਹ ਰੱਖਦੇ ਸੀ, ਦੋਵੇਂ ਪਾਸੇ ਰੱਖਦੇ ਸੀ। ਲੇਕਿਨ ਕਈ ਵਾਰ ਤੁਸੀਂ ਜਦੋਂ ਮੂਵਮੈਂਟ ਰਨ ਕਰ ਰਹੇ ਹੁੰਦੇ ਹੋ, ਧਰਮਯੁੱਧ ਮੋਰਚਾ ਜਿਹੜਾ ਜਿਹਦੇ 'ਚ 2 ਲੱਖ ਗ੍ਰਿਫਤਾਰੀਆਂ ਹੁੰਦੀਆਂ ਨੇ, ਕਈ ਵਾਰ ਤੁਸੀਂ ਉਹਨਾਂ ਦੀ ਗੱਲ ਵੀ, ਪਰ ਅਲਟੀਮੇਟਲੀ ਇਹ ਹੁੰਦਾ ਕਿ ਕੀ ਤੁਸੀਂ ਕਿਸੇ ਦੇ ਮਫਾਦ ਲਈ ਕੰਮ ਕਰ ਰਹੇ ਹੋ, ਕੀ ਤੁਸੀਂ ਕਿਸੇ ਦੇ ਕਹਿਣ ਦੇ ਉੱਤੇ ਕੁਝ ਕਰ ਰਹੇ ਹੋ। ਸੋ ਅਸੀਂ ਇਹ ਸਮਝਦੇ ਹਾਂ ਕਿ ਹਕੂਮਤ ਇੱਕ ਆਪਣੀ ਖੇਡ ਖੇਡਣ ਦੀ ਕੋਸ਼ਿਸ਼ ਵਿੱਚ ਸੀ, ਉਹਨਾਂ ਨੇ ਕੰਟਰਾਈਵ ਤਾਂ ਕੀਤੀ ਸਿਚੁਏਸ਼ਨ, ਜਿਵੇਂ ਬੀਡੀ ਪਾਂਡੇ ਨੇ ਕਿਹਾ, ਉਹ ਤਾਂ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਸੀ, ਉਹਦੇ ਲਈ ਉਹਨਾਂ ਨੇ ਸਿਚੁਏਸ਼ਨ ਨੂੰ ਕੰਟਰਾਈਵ ਕੀਤਾ। ਲੇਕਿਨ ਪਿੰਡਾਂ ਵਾਲੇ ਆਪਣੀ ਤੋਰੇ ਆਪਣੇ ਰਸਤੇ ਤੇ ਤੁਰੇ ਹੋਏ ਸੀ। ਉਹ ਸਿੱਖਾਂ ਦੇ ਅੰਦਰ ਉਸ ਕਿਸਮ ਦੀ ਜਾਗਰੂਕਤਾ ਔਰ ਉਸ ਹੱਦ ਤੱਕ ਸਿੱਖ ਕੌਮ ਨੂੰ ਲਿਜਾਣਾ ਚਾਹੁੰਦੇ ਸੀ ਤਾਂ ਕਿ ਉਹਨਾਂ ਦੇ ਇੱਕ ਵੱਡੇ ਹਿੱਸੇ ਨੂੰ ਸਮਝ ਆ ਸਕੇ ਕਿ ਗੁਲਾਮੀ ਦੇ ਸੰਗਲ ਕੱਟੇ ਬਿਨਾ, ਮੁਕੰਮਲ ਆਜ਼ਾਦੀ ਬਿਨਾ ਤੁਹਾਡਾ ਕੋਈ ਹੱਲ ਨਹੀਂ। ਇਸ ਲਈ ਉਹਨਾਂ ਨੇ ਖਾਲਿਸਤਾਨ ਦੀ ਮੰਗ ਨਹੀਂ ਕੀਤੀ, ਮੋਰ ਆਟੋਨਮੀ ਫॉर द ਸਟੇਟ, ਅਨੰਦਪੁਰ ਮਤਾ, ਪਰ ਇਹ ਉਹਨਾਂ ਦੇ ਜਿਹੜੇ ਅਲਫਾਜ਼ ਨੇ ਜਿਸ ਨੇ ਅਲਟੀਮੇਟਲੀ ਖਾਲਿਸਤਾਨ ਦੀ ਮੂਵਮੈਂਟ ਨੂੰ ਅੱਗੇ ਤੋਰਿਆ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਹੁਣ ਇਸ ਕੰਟੈਕਸਟ ਦੇ ਵਿੱਚ ਜਦੋਂ ਅਸੀਂ ਅੱਜ ਕਿਸਾਨ ਲਹਿਰ ਵੱਲ ਦੇਖਦੇ ਹਾਂ, ਇਸ ਕੋਈ ਸ਼ੱਕ ਨਹੀਂ, ਅਕਸਰ ਅਸੀਂ ਗੱਲ ਕਰਦੇ ਹਾਂ 2014 ਮੋਦੀ ਦਾ ਰੱਥ ਪੰਜਾਬ 'ਚ ਰੁਕਿਆ, ਹਿੰਦੂਤਵਾ ਦਾ 2019 ਰੁਕਿਆ, ਕੋਵਿਡ-19 ਆਇਆ, ਇਹਨਾਂ ਨੇ ਕਾਹਲੀ ਦੇ ਵਿੱਚ ਆਪਦਾ ਮੈਂ ਅਫਸਰ ਢੂੰਡੋ 3 ਜਿਹੜੇ ਨੇ ਆਰਡੀਨੈਂਸ ਲਿਆਂਦੇ। ਭਾਰਤ ਭਰ ਦੇ ਵਿੱਚ ਸਭ ਸੁਸਰੀ ਦੀ ਤਰ੍ਹਾਂ ਸੁੱਤੇ ਹੋਏ ਸੀ। ਇੱਕ ਪਾਸੇ ਸਿੱਖ ਨੌਜਵਾਨ ਦਿੱਲੀ ਤੋਂ ਲੈ ਕੇ ਬੰਗਲੌਰ, ਬੰਬਈ, ਕਲਕੱਤੇ ਤੱਕ ਲੋਕਾਂ ਦੇ ਘਰਾਂ 'ਚ ਜਾ ਕੇ ਫੂਡ ਵੀ ਪਹੁੰਚਾ ਰਹੇ ਸੀ, ਉਹਨਾਂ ਦੀਆਂ ਡੈੱਡ ਬਾਡੀਜ਼ ਨੂੰ ਵੀ ਲਿਜਾ ਕੇ ਸ਼ਮਸ਼ਾਨ ਘਾਟਾਂ ਔਰ ਗ੍ਰੇਵ ਯਾਰਡਸ ਦੇ ਵਿੱਚ ਜਿਹੜਾ ਕ੍ਰੀਮੇਟ ਕਰ ਰਹੇ ਸੀ। ਉਸ ਤੇ ਚੱਲਦਿਆਂ ਇਹਨਾਂ ਨੇ ਪੰਜਾਬ ਦਾ ਫਾਈਨਲ ਸਟੈਪ ਇਕਨੋਮਿਕਲ ਜੈਨੋਸਾਈਡ ਦਾ ਇਹਨਾਂ 3 ਖੇਤੀ ਕਾਨੂੰਨਾਂ ਨੂੰ ਜਿਹੜਾ ਆਰਡੀਨੈਂਸ ਰਾਹੀਂ ਲਿਆਂਦਾ। ਲੇਕਿਨ ਪੰਜਾਬ ਦੇ ਵਿੱਚ ਉਸ ਦੌਰ ਦੇ ਵਿੱਚ ਵੀ ਜਿਹੜਾ ਜੂਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਇਹ 3 ਜੂਨ ਨੂੰ ਲਿਆਂਦੇ ਜਾਂਦੇ ਨੇ। ਇਹਨਾਂ ਨੇ ਵੀ ਉਹੀ ਦਿਨ ਚੁਣਿਆ ਜਿਹੜਾ ਇੰਦਰਾ ਗਾਂਧੀ ਨੇ ਚੁਣਿਆ ਸੀ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ, ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ। ਇਹਨਾਂ ਨੇ ਇਕਨੋਮਿਕਲ ਜੈਨੋਸਾਈਡ ਲਈ ਵੀ ਇਹੀ ਦਿਨ ਚੁਣਿਆ। ਲੇਕਿਨ ਪੰਜਾਬ 'ਚ ਮੂਵਮੈਂਟ ਨਾਲ ਦੀ ਨਾਲ ਹੀ ਖੜੀ ਹੋ ਗਈ, ਭਾਵੇਂ ਉਹ ਛੋਟੀਆਂ-ਛੋਟੀਆਂ ਕਿਸਾਨ ਜਥੇਬੰਦੀਆਂ ਨੇ ਇੱਕ ਸਮੂਹ ਬਣਾਇਆ, 15-20 ਕਰਦੇ ਹੁਣ 32-34 ਤੱਕ ਨੇ। ਔਰ ਫਿਰ ਉਹਨਾਂ ਨੇ ਦੇਖਿਆ ਕਿ ਭਾਈ ਇੱਥੇ ਤਾਂ ਅਸੀਂ ਆਪਣੀ ਸਟੇਟ ਹੈ ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਾਂਗਰਸ ਦੀ ਹਕੂਮਤ ਨੂੰ ਵੀ ਸੂਟ ਕਰਦਾ ਸੀ, ਉਹਨਾਂ ਨੂੰ ਕੋਈ ਡੱਕਿਆ ਨਹੀਂ ਹੈ, ਪਰ ਉਹਨਾਂ ਨੇ ਕਿਹਾ ਇਹ ਤਾਂ ਇਫੈਕਟ ਨਹੀਂ ਹੋ ਰਿਹਾ। ਔਰ ਫਿਰ ਕਿਹਨਾਂ ਹਾਲਾਤਾਂ 'ਚ 26 ਨਵੰਬਰ ਨੂੰ ਹਰਿਆਣੇ ਦੇ ਵਿੱਚੋਂ ਬੈਰੀਅਰ ਤੋੜ ਕੇ ਸਿੱਖ ਨੌਜਵਾਨੀ ਔਰ ਖਾਲਸਾਈ ਸਪਿਰਿਟ ਔਰ ਕੇਸਰੀ ਨਿਸ਼ਾਨ ਔਰ ਜਿਹੜੀ ਗੱਡੀ ਜਿਹੜੀ ਹੈ ਸਭ ਤੋਂ ਅੱਗੇ ਬੈਰੀਅਰ ਭੰਨਦੀ ਜਾਂਦੀ ਹੈ, ਉਹਦੇ ਤੇ ਪਿੰਡਾਂ ਵਾਲਿਆਂ ਦੀ ਪਿਕਚਰ ਲੱਗੀ, ਡਿਫਾਈਂਸ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਭਾਈ ਉਦੋਂ ਫਿਰ ਗਿਣਤੀਆਂ ਮਿਣਤੀਆਂ ਨਹੀਂ ਹੈ, ਔਰ ਜਿਨ੍ਹਾਂ ਨੂੰ ਕਰੀਨਾ ਦੇ ਨਾਲ ਲਿਆ ਕੇ ਜਿਹੜੇ ਵੱਡੇ ਵੱਡੇ ਪੱਥਰ ਰੱਖੇ, ਉਹ ਉਸ ਖਾਲਸਾਈ ਸਪਿਰਿਟ ਨੇ ਹੱਥਾਂ ਦੇ ਨਾਲ ਚੁੱਕ ਕੇ ਪਾਸੇ ਕੀਤੇ। ਉਹ ਜਦੋਂ ਤੁਸੀਂ ਵੀਡੀਓਜ਼ ਦੇਖਦੇ ਹੋ ਤੇ ਬਹੁਤਿਆਂ ਨੂੰ ਲੱਗਦਾ ਵੀ ਹੋਰ ਕ੍ਰਿਸ਼ਮਾ ਕੀ ਹੁੰਦਾ, ਇਹ ਕਿੱਥੋਂ ਆ ਗਈ ਸਿੱਖਾਂ ਦੇ ਵਿੱਚ
ਇਹ ਔਰ ਉਹਨਾਂ 'ਚੋਂ ਬਹੁਤ ਸਾਰੇ ਉਹੀ ਸਾਡੇ ਵਰਗੇ ਵੀ ਇੱਥੇ ਬੈਠ ਕੇ ਜਦੋਂ ਅਸੀਂ ਪੰਜਾਬ ਦੀ ਜਵਾਨੀ 'ਚ ਨਸ਼ਿਆਂ ਦਾ ਪ੍ਰਭਾਵ ਡੀਜਨਰੇਸ਼ਨ ਦੇਖਦੇ ਸੀ, ਸਾਡੇ ਲਈ ਵੀ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਜਿਹਨੂੰ ਤੁਸੀਂ ਕਹੋ ਕਿ ਵੀ ਯਕੀਨ ਕਰਨ ਯੋਗ ਨਹੀਂ ਸੀ, ਪਰ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਸਾਹਮਣੇ ਨਜ਼ਰ ਆ ਰਿਹਾ ਸੀ। ਅੱਛਾ। ਔਰ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਬਹਿ ਗਏ, ਜਿਸ ਨੂੰ ਜਦੋਂ ਅਸੀਂ ਕਿਹਾ ਵੀ 26 ਨਵੰਬਰ ਨੂੰ ਹੁਣ ਆਲਮੋਸਟ 11 ਮਹੀਨੇ ਜਿਹੜੇ ਨੇ ਹੋ ਜਾਣੇ ਨੇ, ਫਿਰ ਤੁਸੀਂ ਇੱਕ ਤੋਂ ਬਾਅਦ ਇੱਕ ਕੰਸਪੀਰੇਸੀ ਦੇਖਦੇ ਹੋ। 26 ਜਨਵਰੀ ਤੱਕ ਪਹੁੰਚਦੇ ਆ, ਜਿਹੜਾ ਬੈਸਟ ਸਿੱਖਾਂ ਦਾ ਬਾਹਰ ਆਂਦਾ ਉਹ ਕਿਸਾਨ ਲੀਡਰਸ਼ਿਪ ਦੀ ਨਾਅਹਲੀਅਤ ਔਰ ਸਰਕਾਰ ਦੀ ਕੰਸਪੀਰੇਸੀ, ਜਿਹਦੇ ਥੱਲੇ ਉਹਨਾਂ ਨੇ ਕਿਵੇਂ ਲਾਲ ਕਿਲੇ ਤੱਕ ਖੜਿਆ ਔਰ ਕਿਵੇਂ ਉਹ ਹਾਲਾਤ ਕ੍ਰੀਏਟ ਕੀਤੇ। ਉਹ ਸਮਝਦੇ ਸੀ ਕਿ ਵੀ ਇਹਦਾ ਭੋਗ ਅਸੀਂ 26 ਜਨਵਰੀ ਨੂੰ ਹੀ ਪਾ ਦੇਣਾ ਔਰ ਇਹ ਹੋਏਗਾ। ਔਰ ਉਸ ਤੋਂ ਤੁਸੀਂ 2-3 ਦਿਨ ਬਾਅਦ ਦੇਖੋ ਕਿ ਉਸੇ ਹੀ ਸਿੰਘੂ ਬਾਰਡਰ ਦੇ ਉੱਤੇ, ਜਿਹੜਾ ਵੱਡਾ ਹਾਲਾਂ 3 ਥਾਵਾਂ ਦੇ ਉੱਤੇ ਦਿੱਲੀ ਨੂੰ ਘੇਰਿਆ ਹੋਇਆ, ਉੱਥੇ ਉਹਨਾਂ ਨੇ ਕਿਵੇਂ ਲਾਗਲੇ ਪਿੰਡਾਂ ਤੋਂ ਔਰ ਦਿੱਲੀ ਦੇ ਹੋਰ ਅੱਡ-ਅੱਡ ਥਾਵਾਂ ਤੋਂ ਗੁੰਡੇ ਲਿਆ ਕੇ ਕਿਸਾਨਾਂ ਦੇ ਉੱਤੇ ਉਹਨਾਂ ਦੇ ਇੱਕ ਲੰਗਰ ਖੈਮੇ ਤੇ ਹਮਲਾ ਕਰਵਾਇਆ ਜਾਂ ਦੂਜਾ ਕਰਵਾਇਆ। ਹੁਣ ਅੱਜ ਜਿਹੜੋਂ ਕਿ ਅਸੀਂ ਨਿਹੰਗ ਸਿੰਘਾਂ ਦੇ ਉਸ ਜਥੇ ਦਾ, ਜਿਹਨੂੰ ਰੰਗਰੇਟਾ ਦਲ ਕਿਹਾ ਜਾਂਦਾ, ਔਰ ਇਹ ਰੰਗਰੇਟਾ ਦਲ ਇਸ ਲਈ ਕਿਉਂਕਿ ਇਹ ਸਮਝਣਾ ਜ਼ਰੂਰੀ ਹੈ ਕਿ ਇਹ ਜਿਹੜਾ ਬਹੁਤ ਸਾਰਾ ਪ੍ਰਚਾਰ ਹੈ ਕਿ ਜੀ ਇੱਕ ਦਲਿਤ ਦੀ ਹੱਤਿਆ ਕਰ ਦਿੱਤੀ, ਦਲਿਤ ਨੂੰ ਮਾਰ ਦਿੱਤਾ, ਔਰ ਮਾਇਆਵਤੀ ਵਰਗੀ ਤਾਕਤ ਦੀ ਭੁੱਖੀ ਕਰਪਟ ਪੋਲੀਟੀਕਲ ਲੀਡਰ ਜਿਹਨੇ ਕਾਂਸ਼ੀ ਰਾਮ ਦੀ ਲੈਗੇਸੀ ਦੇ ਉੱਤੇ ਕਲੰਕ ਲਾਇਆ, ਉਹਨੇ ਜਿਹੜਾ ਕਿਹਾ ਜੀ 50-50 ਲੱਖ ਦੇ ਦਲਿਤ ਨੌਜਵਾਨ ਜਿਹੜੇ ਨਿਹੰਗ ਸਿੰਘਾਂ ਦਾ ਗਰੁੱਪ ਉੱਥੇ ਬੈਠਾ ਹੈ, ਉਹ ਹੈ ਹੀ ਰੰਗਰੇਟਾ ਦਲ। ਉਹਦੇ ਵਿਚਲੇ ਆਲਮੋਸਟ ਸਾਰੇ ਹੀ ਮੈਂਬਰ ਦਲਿਤ ਜਾਤਾਂ ਚੋਂ ਨੇ। ਇਸ ਗੱਲ ਦਾ ਧਿਆਨ ਰਹੇ ਕਿਉਂਕਿ ਇਹਨਾਂ ਦਾ ਇੱਕ ਆਪਣਾ ਬਹਾਦਰੀ ਦਾ ਇਤਿਹਾਸ ਹੈ ਔਰ ਇਹੀ ਜਦੋਂ ਅਸੀਂ 18ਵੀਂ ਸਦੀ ਤੋਂ ਹੀ ਦੇਖਦੇ ਹਾਂ ਕਿ ਕਿਵੇਂ ਅੱਗੇ ਹੋ ਕੇ ਰੰਗਰੇਟੇ ਸਿੰਘ, ਔਰ ਇਹਨਾਂ ਦਾ ਰੰਗਰੇਟਾ ਲਫ਼ਜ਼ ਵੀ ਇੱਥੋਂ ਹੀ ਆਇਆ ਕਿ ਜਦੋਂ ਭਾਈ ਜੈਤਾ ਜੀ ਇੱਕ ਗੁਰਸਿੱਖ ਜਿਨ੍ਹਾਂ ਦਾ ਸਬੰਧ ਉਹਨਾਂ ਨੂੰ, ਜਿਹਨੂੰ ਬ੍ਰਾਹਮਣਵਾਦ ਨੇ ਸ਼ੂਦਰ ਦਲਿਤ ਬਣਾਇਆ ਹੋਇਆ ਸੀ, ਉਹ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਸੀਸਗੰਜ ਤੋਂ ਦਿੱਲੀ ਤੋਂ ਅਨੰਦਪੁਰ ਸਾਹਿਬ ਆਉਂਦੇ ਨੇ। 10ਵੇਂ ਪਾਤਸ਼ਾਹ ਦੀ ਉਮਰ 9 ਸਾਲ ਦੀ ਹੈ, ਉਹ ਆਪਣੇ ਪਿਤਾ ਦਾ ਰਿਸੀਵ ਕਰਦੇ ਨੇ ਸੀਸ ਔਰ ਨਾਲ ਦੀ ਨਾਲ ਉਸ ਸਿੱਖ ਨੂੰ ਆਪਣੇ ਗਲੇ ਨਾਲ ਲਾ ਕੇ ਕਹਿੰਦੇ ਨੇ ਰੰਗਰੇਟੇ ਗੁਰੂ ਕੇ ਬੇਟੇ, ਸਨਸ ਆਫ ਦਾ ਗੁਰੂ। ਸੋ ਉਹਨਾਂ ਦੀ ਇੱਕ ਆਪਣੀ ਗਲੋਰੀਅਸ ਟ੍ਰੈਡੀਸ਼ਨ ਹੈ। ਅਸੀਂ ਜ਼ਾਤ ਪਾਤ 'ਚ ਕਦੇ ਸ਼ਹੀਦੀਆਂ ਦੀ ਗੱਲ ਨਹੀਂ ਕਰਦੇ, ਪਰ ਇਸ ਗੱਲ ਦਾ ਧਿਆਨ ਰਹੇ ਕਿ ਜੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਜਾਂਦਾ ਤੇ ਸ਼ਹੀਦ ਬੇਅੰਤ ਸਿੰਘ, ਜਿਨ੍ਹਾਂ ਨੂੰ ਇਹ ਦਲਿਤਾਂ ਦੇ ਬਣਾ ਕੇ ਸਿੱਖਾਂ ਨਾਲ ਲੜਾਉਣਾ ਚਾਹੁੰਦੇ ਨੇ, ਉਹਨਾਂ ਨੇ ਇਹ ਦੱਸਿਆ ਸੀ ਕਿ ਭਾਈ ਪਿਆਰ ਅਲਟੀਮੇਟਲੀ ਗੁਰੂ ਦੇ ਨਾਲ ਹੈ, ਇਹ ਪ੍ਰੇਮ ਦੀ ਖੇਡ ਹੈ ਔਰ ਇਹ ਸਾਰਾ। ਹਾਲਾਂ ਇਹ ਹੈਵਿੰਗ ਸੈਡ ਦੈਟ ਜਿਹਨੂੰ ਕਹਿੰਦੇ ਨੇ, ਅਸੀਂ ਇਸ ਗੱਲ ਨੂੰ ਰੂਲ ਆਊਟ ਨਹੀਂ ਕਰਦੇ ਕਿ ਜਦੋਂ ਏਜੰਸੀਆਂ ਦੀ ਖੇਡ ਹੁੰਦੀ ਹੈ ਹਰ ਪਾਸੇ ਉਹਨਾਂ ਦੀ ਇਨਫਿਲਟ੍ਰੇਸ਼ਨ ਹੁੰਦੀ ਹੈ ਔਰ ਇਹੀ ਏਜੰਸੀਆਂ ਦਾ ਕੰਮ ਹੁੰਦਾ ਹੈ ਤਾਂ ਕਿ ਉਹਨਾਂ ਨੂੰ ਜਾਣਕਾਰੀ ਵੀ ਮਿਲਦੀ ਰਹੇ, ਉਹਨਾਂ ਚੋਂ ਕਿਸੇ ਨੂੰ ਵਿਚੋਲਾ ਬਣਾਉਣ ਦੀ ਲੋੜ ਪਏ ਤੇ ਉਹ ਵਿਚੋਲਾ ਵੀ ਬਣਾ ਲੈਣ, ਤੇ ਜਿਹਨੂੰ ਸਪਾਇਲ ਸਪੋਰਟ ਕਰਨਾ ਕਿਸੇ ਦਾ ਜਿਹੜਾ ਬੇੜਾ ਗਰਕ ਕਰਨਾ ਫਿਰ ਉਹਨਾਂ ਤੋਂ ਸਾਜ਼ਿਸ਼ ਕਰਵਾ ਕੇ ਜਿਹੜੀ ਹੈ ਨੈਗੇਟਿਵਿਟੀ ਕਰਵਾਈ ਜਾਏ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਕਿ 26 ਜਨਵਰੀ ਤੋਂ ਬਾਅਦ ਜਿਹੜਾ ਹਮਲਾ ਉਸ ਖੈਮੇ ਦੇ ਉੱਤੇ ਹੁੰਦਾ ਉਸ ਨੂੰ ਨਿਹੰਗ ਸਿੰਘ ਜਿਹੜੇ ਨੇ ਇਹ ਡੱਕਦੇ ਨੇ। ਅਦਰਵਾਈਜ਼ ਇਹਨਾਂ ਨੇ ਤਾਂ ਖੇਡ ਉਦੋਂ ਹੀ ਮੁਕਾ ਦੇਣੀ ਕਿਉਂਕਿ ਇਹ ਕਿਸਾਨ ਲੀਡਰਸ਼ਿਪ ਨੂੰ ਵੀ ਸਮਝਣਾ ਚਾਹੀਦਾ ਹੈ ਔਰ ਇਸ ਮਾਮਲੇ 'ਚ ਸਗੋਂ ਟਕੈਤ ਨੇ ਠੀਕ ਲਿਆ। ਉਹਨੇ ਕਿਹਾ ਨਿਹੰਗ ਵੀ ਕਿਸਾਨ, ਜੇ ਉਹ ਸਰਕਾਰ ਉਹਨਾਂ ਨੂੰ ਮਿਲਣਾ ਚਾਹੁੰਦੀ ਉਹ ਮਿਲਦੇ ਨੇ, ਉਹ ਵੀ ਸਿਟੀਜ਼ਨ ਨੇ ਮੁਲਕ ਦੇ, ਉਹ ਕਿਉਂ ਨਹੀਂ ਮਿਲ ਸਕਦੇ। ਲੇਕਿਨ ਮੈਂ ਜਦੋਂ ਕੰਸਪੀਰੇਸੀ ਦੀ ਗੱਲ, ਕੰਸਪੀਰੇਸੀ ਨਾਲੋਂ ਵੀ ਜਿਹੜਾ ਖਤਰਨਾਕ ਹੁੰਦਾ ਹੈ ਇੱਕ ਗੱਲ ਦਾ ਧਿਆਨ ਰਹੇ ਕਿ ਦੁਸ਼ਮਣ ਬਾਤ ਕਰੇ ਅਨਹੋਣੀ, ਦੁਸ਼ਮਣ ਨੇ ਕਰਨਾ ਹੁੰਦਾ ਹੈ ਲੇਕਿਨ ਜ਼ਿਆਦਾ ਹੁੰਦਾ ਹੈ ਜਦੋਂ ਭੰਬਲ ਭੂਸਾ ਪੈਦਾ ਹੋ ਜਾਏ। ਹੁਣ ਜਿਹੜੀ ਘਟਨਾ ਸਰਬਲੋਕ ਗ੍ਰੰਥ ਦੀ ਬੇਅਦਬੀ ਨਾਲ ਜੁੜੀ 4 ਨਿਹੰਗ ਸਿੰਘਾਂ ਨੇ ਗ੍ਰਿਫਤਾਰੀ ਦਿੱਤੀ, ਸ਼ਾਇਦ ਹੁਣ ਇੱਕ 5ਵਾਂ ਵੀ ਉਹਨਾਂ ਨੇ ਗ੍ਰਿਫਤਾਰ ਕੀਤਾ ਹੈ, ਉਹਨਾਂ ਨੇ ਉਸ ਨੂੰ ਓਨ ਕੀਤਾ। ਇਹਦੇ ਤੇ ਜ਼ਰੂਰ ਡਿਬੇਟ ਹੋਈ, ਅਸੀਂ ਵੀ ਗੱਲਬਾਤ ਕੀਤੀ ਉਸ ਦੀਆਂ ਪ੍ਰੋਜ਼ ਐਂਡ ਕੌਨਸ, ਲੇਕਿਨ ਹਕੂਮਤ ਨੂੰ ਇਹ ਲੱਗਾ ਕਿ ਵੀ ਇਸ ਮਾਮਲੇ 'ਚ ਸਿੱਖਾਂ ਦੇ ਵਿੱਚ ਜੋ ਸਮਝਦੇ ਸੀ ਕਿ ਭਾਈ ਉਹ ਤਾਂ ਮੈਜੋਰਟੀ ਹਿੰਦੂਆਂ ਦੀ ਦੇਖ ਦੋ ਕਿ ਬਹੁਤ ਮਾੜਾ ਹੋਇਆ ਕਰਕੇ ਆਪਣੇ ਆਪ ਨੂੰ ਬਿਲਕੁਲ ਡਿਸਓਨ ਕਰ ਲੈਣਗੇ ਜਿਵੇਂ ਕਿਸਾਨਾਂ ਨੇ 26 ਜਨਵਰੀ ਨੂੰ ਕੀਤਾ। ਲੇਕਿਨ ਗੱਲ ਹੋਈ ਇਵੇਂ ਨਹੀਂ ਹੈ। ਸਿੱਖ ਕੌਮ ਜਿਹੜੀ 2015 ਤੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇਖ ਰਹੀ ਸੀ ਉਹ ਨਾਲ ਖਲੋਤੀ ਤੇ ਉਹਨਾਂ ਨੂੰ ਲੱਗਾ ਕਿ ਭਾਈ ਇਹ ਤਾਂ ਹੋਰ ਸਟਰੋਂਗਰ ਹੋ ਗਿਆ ਕੰਮ,
ਉਹਨਾਂ ਨੇ ਤਾਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਭਾਈ ਇਹ ਇੰਨਾ ਖੌਫ ਪੈਦਾ ਕਰਤਾ ਬਾਕੀਆਂ 'ਚ। ਫਿਰ ਅਸੀਂ ਜਿਹੜੀ ਪਿਛਲੇ 24 ਘੰਟੇ ਦੀਆਂ ਡਿਵੈਲਪਮੈਂਟਸ ਦੇਖਦੇ ਹਾਂ ਉਹਨਾਂ ਦੇ ਵਿੱਚ ਕੁਝ ਤਸਵੀਰਾਂ ਜਿਹੜੀਆਂ ਕਿ ਇੰਗਲਿਸ਼ ਟ੍ਰਿਬਿਊਨ ਦੇ ਨੁਮਾਇੰਦੇ ਨੇ ਜੁਪਿੰਦਰਜੀਤ ਸਿੰਘ, ਉਹਨਾਂ ਨੇ ਸਟੋਰੀ ਕੀਤੀ ਜਿਹਦੇ 'ਚ, ਕਿਉਂਕਿ ਇਸ ਨਿਹੰਗ ਗਰੁੱਪ 'ਚੋਂ ਜਿਹੜਾ ਮੀਡੀਆ ਦੇ ਨਾਲ ਗੱਲ ਕਰਨ ਵਾਲਾ ਅਮਨ ਸਿੰਘ, ਉਹ ਹੌਲੀ ਹੌਲੀ ਪਪੂਲੈਰਿਟੀ ਵੀ ਹੋ ਰਹੀ ਸੀ, ਆਰਟੀਕੂਲੇਟ ਵੀ ਕਰ ਰਿਹਾ ਸੀ। ਉਹ ਜਿਹੜੀ ਤਸਵੀਰ ਸਾਹਮਣੇ ਆਈ ਮੋਰ ਦੈਨ ਵਨ ਕਿ ਭਾਈ ਉਹ ਅਮਨ ਸਿੰਘ, ਗੁਰਮੀਤ ਸਿੰਘ ਪਿੰਕੀ ਕੈਟ ਜਿਹਨੂੰ ਕਹਿੰਦੇ ਨੇ, ਜਿਹਦਾ ਆਪਣਾ ਮੰਨਣਾ ਹੈ ਕਿ ਉਹਨੇ ਸੁਮੇਧ ਸੈਣੀ ਔਰ ਉਹ ਨਿਹੰਗ ਪੂਲਾ ਜਿਹੜਾ ਸੀ ਉਹਨਾਂ ਨਾਲ ਮਿਲ ਕੇ 80 ਤੋਂ ਜ਼ਿਆਦਾ ਜਿਹੜੇ ਨੇ ਝੂਠੇ ਪੁਲਿਸ ਮੁਕਾਬਲੇ ਕਰਵਾਏ ਹੋਏ ਸੀ ਔਰ ਉਹ ਪੂਰਾ ਮਤਲਬ ਨੋਨ ਕੈਟ ਹੈ, ਉਹ ਵੀ ਨਾਲ ਹੈ। ਔਰ ਇਹਨਾਂ ਦਾ ਜਿਹੜਾ ਕਿਸਾਨ ਸੈੱਲ ਹੈ ਬੀਜੇਪੀ ਦਾ ਕਿਸਾਨ ਮੋਰਚਾ, ਉਹਦਾ ਇੰਚਾਰਜ ਹੈ ਸੁਖਮਿੰਦਰਪਾਲ ਸਿੰਘ ਗਰੇਵਾਲ, ਔਰ ਨਾਲ ਜਿਹੜੇ ਨੇ ਇਹ ਐਗਰੀਕਲਚਰ ਮਿਨਿਸਟਰ ਨਰਿੰਦਰ ਤੋਮਰ, ਉਹਦੇ ਨਾਲ ਮੁਲਾਕਾਤ, ਉਹ ਸਿਰੋਪਾਓ ਪਾ ਰਿਹਾ ਅਮਨ ਸਿੰਘ ਹੋਰਾਂ ਦੇ ਗਲ 'ਚ। ਔਰ ਮਿਨਿਸਟਰ ਆਫ ਸਟੇਟ ਹੋ ਐਗਰੀਕਲਚਰ ਦਾ ਕੈਲਾਸ਼ ਚੌਧਰੀ, ਉਹਦੇ ਘਰ ਲੰਚ ਹੋ ਰਿਹਾ, ਸਾਰੇ ਲੰਚ ਵੀ ਖਾ ਰਹੇ ਨੇ। ਹੁਣ ਇਹ ਜੁਲਾਈ ਜਾਂ ਅਗਸਤ ਨਾਲ ਜੋੜ ਕੇ ਇਹਨਾਂ ਪਿਕਚਰਾਂ ਨੂੰ ਦੇਖਿਆ ਜਾ ਰਿਹਾ। ਇਸ ਦੇ ਉੱਤੇ ਦੋਨਾਂ ਨੇ ਆਪਣੀਆਂ ਆਪਣੀਆਂ ਸਟੇਟਮੈਂਟਾਂ ਅੱਡ-ਅੱਡ ਦਿੱਤੀਆਂ ਨੇ। ਪਿੰਕੀ ਨੇ ਕਿਹਾ ਜੀ ਮੈਂ ਅਮਨ ਸਿੰਘ ਨੂੰ ਪਟਿਆਲਾ ਜੇਲ੍ਹ ਦੇ ਵੇਲੇ ਜਦੋਂ ਅਸੀਂ ਇਕੱਠੇ ਸੀ ਉਹਦੇ ਤੋਂ ਜਾਣਦੇ, ਹੁਣ ਬਹੁਤਿਆਂ ਨੂੰ ਅਜੇ ਪਤਾ ਨਹੀਂ ਹੈ ਕਿ ਭਾਈ ਅਮਨ ਸਿੰਘ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੋਈ ਕਿਸੇ ਬੈਕਗਰਾਉਂਡ ਦਾ ਕੱਲ ਤੱਕ ਜੇ ਕਨਵਿਕਟ ਵੀ ਹੋਏ ਜੇ ਉਹ ਬਦਲਦਾ ਹੈ। ਪਰ ਇਸ ਗੱਲ ਨੇ ਜਿਹੜਾ ਪਿੰਕੀ ਦਾ ਨਾਲ, ਕਿਉਂਕਿ ਬਹੁਤਿਆਂ ਨੂੰ ਮੈਨੂੰ ਵੀ ਇਹ ਲੱਗਦਾ ਵੀ ਤੋਮਰ ਦਾ ਨਾਲ ਜਾਣ, ਹਾਲਾਂ ਉਹ ਵੀ ਵਾਇਓਲੇਸ਼ਨ ਹੈ ਕਿਉਂਕਿ ਜਿਹੜੇ ਉਸ ਸਾਰੇ ਦੇ ਵਿੱਚ ਬੈਠੇ ਹੋਏ ਦੂਸਰੇ ਨਿਹੰਗ ਗਰੁੱਪ ਨੇ ਉਹ ਫੈਸਲਾ ਕਰਨਗੇ ਜਾਂ ਉਹ ਐਕਸਪਲੇਨੇਸ਼ਨ ਲੈਣਗੇ। ਪਰ ਇਹ ਇੱਕ ਆਪਣੇ ਆਪ ਦੇ ਵਿੱਚ ਇਹਨੇ ਇੱਕ ਸਵਾਲੀਆ ਨਿਸ਼ਾਨ ਖੜਾ ਕਰ ਦਿੱਤਾ ਹੈ। ਦੂਸਰੇ ਪਾਸੇ ਜਿਹੜੀਆਂ ਮੀਡੀਆ ਰਿਪੋਰਟਸ ਹੋਰ ਪਾਸਿਓਂ ਆ ਰਹੀਆਂ ਨੇ ਕਿ ਲਖਬੀਰ ਸਿੰਘ ਜਿਹੜਾ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੀਮਾ ਕਲਾਂ ਜਾਂ ਕਿ ਇਸ ਕਿਸਮ ਦਾ ਨਾਂ ਹੈ, ਉਸ ਚੋਂ ਜਿਹੜਾ ਰਹਿਣ ਵਾਲਾ ਕਿ ਭਾਈ ਜਿਹੜਾ ਤਾਂ ਕਦੇ ਲਾਗਲੇ ਕਸਬੇ 'ਚ ਵੀ ਨਹੀਂ ਸੀ ਗਿਆ, ਇਹ ਵੀ ਆ ਰਿਹਾ ਵੀ ਉਹਨੂੰ ਇੱਕ ਗੱਡੀ ਵਿੱਚ ਬਿਠਾ ਕੇ ਹੀ ਉੱਥੋਂ 2 ਦਿਨ ਪਹਿਲਾਂ ਹੀ ਜਿਹੜਾ ਦਿੱਲੀ ਪਹੁੰਚਾਇਆ ਗਿਆ। ਫਿਰ ਅਸੀਂ ਦੇਖਦੇ ਹਾਂ ਕਿ ਵੀ ਜੇ ਤੁਸੀਂ ਇਸ ਸਾਰੇ ਨੂੰ ਮਿਲਾ ਕੇ ਦੇਖੋਗੇ ਫਿਰ ਇਹ ਵੀ ਸਾਜ਼ਿਸ਼ ਨਜ਼ਰ ਆ ਜਾਂਦੀ ਹੈ ਕਿ ਵੀ ਇਹ ਤਾਂ ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਜੋ ਲਖਬੀਰ ਸਿੰਘ ਨੇ ਕੀਤਾ ਜਾਂ ਕਰਵਾਇਆ ਗਿਆ ਉਹ ਏਜੰਸੀਆਂ ਦਾ ਕੰਮ ਸੀ। ਪਰ ਜੇ ਦੂਸਰੇ ਪਾਸੇ ਵੀ ਉਹਨਾਂ ਦੇ ਨਿਹੰਗ ਗਰੁੱਪ ਜਾਂ ਜਥੇ ਇਸ ਦੀ ਕਨਵਿੰਸਿੰਗ ਐਕਸਪਲੇਨੇਸ਼ਨ ਨਹੀਂ ਦੇਣਗੇ ਜਾਂ ਲੋਕਾਂ ਦਾ, ਇਹਦਾ ਮਤਲਬ ਹੈ ਕਿ ਇੱਕ ਭੰਬਲ ਭੂਸਾ ਪੈਦਾ ਹੋਏਗਾ। ਜਿਹੜੀ ਕ੍ਰੈਡੀਬਿਲਿਟੀ ਨਿਹੰਗ ਸਿੰਘਾਂ ਦੇ ਇਸ ਗਰੁੱਪ ਦੀ ਵੀ ਔਰ ਓਵਰਆਲ ਵੀ ਸਿੱਖ ਕੌਮ 'ਚ ਆਈ ਹੈ ਉਹ ਵੀ ਹਰਟ ਹੋਏਗੀ। ਔਰ ਇਹਦੇ ਨਾਲ ਨਾਲ ਜਦੋਂ ਅਸੀਂ ਏਜੰਸੀਆਂ ਦੀ ਖੇਡ ਦੇਖਦੇ ਹਾਂ ਕਿ ਵੀ ਕਿਵੇਂ ਉਹ ਇਹਨੂੰ ਖਿਲਾਰਨਾ ਵੀ ਚਾਹੁੰਦੇ ਨੇ, ਨਾਲ ਦੀ ਨਾਲ ਜਿਹੜਾ ਮੇਘਾਲਿਆ ਦਾ ਗਵਰਨਰ ਸਤਿਆਪਾਲ ਮਲਿਕ ਜਿਹਦਾ ਅਸੀਂ ਜ਼ਿਕਰ ਕੀਤਾ ਸੀ, ਜਿਹਨੇ ਜਿਹੜਾ ਉਹ ਪਹਿਲਾਂ ਵੀ ਐਡਵਾਈਸ ਕੀਤਾ ਸੀ ਮੋਦੀ ਸਰਕਾਰ ਨੂੰ ਕਿ ਭਾਈ ਇਹਨਾਂ 'ਚੋਂ ਹੀ ਊਧਮ ਸਿੰਘ ਪੈਦਾ ਹੋਇਆ ਸੀ ਜਿਹੜਾ 21 ਸਾਲ ਬਾਅਦ ਜਾ ਕੇ ਜਿਹਨੇ ਬਦਲਾ ਲਿਆ ਸੀ ਔਰ ਉਹਨੇ ਮੋਦੀ ਸਰਕਾਰ ਨੂੰ ਕਿਹਾ ਵੀ ਕਿਸਾਨਾਂ ਦੇ ਨਾਲ ਹੀ ਤਾਂ ਬੀਜੇਪੀ ਦਾ ਜਿਹੜਾ ਉਹ ਸੋਪੜਾ ਸਾਫ਼ ਹੋ ਜਾਏਗਾ ਯੂਪੀ 'ਚੋਂ। ਹੁਣ ਉਹਨੇ ਜਿਹੜਾ ਪਿਛਲੇ ਦਿਨਾਂ 'ਚ ਇਹ ਗੱਲ ਕਹੀ ਜਿਹੜੀ ਅੱਜ ਹੀ ਹੈ ਕਿ ਸੈਂਟਰ ਸ਼ੁੱਡ ਲਿਸਨ ਟੂ ਰਾਈਟ ਥਿੰਕਿੰਗ ਪੀਪਲ ਇਨ ਬੀਜੇਪੀ, ਔਰ ਨਾਲ ਦੀ ਨਾਲ ਉਹਨੇ ਕਿਹਾ ਕਿ ਇਹ ਕੋਈ ਔਖਾ ਨਹੀਂ ਹੈ ਸਮਝੌਤਾ ਕਰਾਉਣਾ ਕਿਸਾਨਾਂ ਨਾਲ, ਮੈਂ ਕਰਵਾ ਸਕਦਾ ਜੇ ਸਰਕਾਰ ਮਿਨੀਮਮ ਸਪੋਰਟ ਪ੍ਰਾਈਸ ਦੀ ਗਾਰੰਟੀ ਕਰ ਦੇ ਤੇ ਬਾਕੀ ਜਿਹੜਾ ਟੇਕ ਕੇਅਰ ਕੀਤਾ ਜਾ ਸਕਦਾ। ਸੋ ਅਸੀਂ ਸਮਝਦੇ ਹਾਂ ਕਿ ਇਹ ਪ੍ਰੈਸ਼ਰ ਔਰ ਜਿਹਨੂੰ ਕੈਰਟ ਐਂਡ ਸਟਿਕ ਦੋਨਾਂ ਵਾਂਗ, ਪਰ ਵੱਡੀ ਗੱਲ ਇਹਨੂੰ ਭੰਬਲ ਭੂਸੇ 'ਚ ਪਾਉਣ ਦੀ ਲਾਈਨ ਇਸ ਵੱਲ ਉਹ ਤੁਰੇ ਹੋਏ ਨੇ। ਔਰ ਹੁਣ ਇਸ ਸਭ ਦੇ ਚੱਲਦੇ ਆ ਜਿੱਥੇ ਇੱਕ ਸਟੇਜ ਦੇ ਉੱਤੇ ਜਿਹੜੀ ਹੈ ਇੱਕ ਕਲੀਅਰ ਜਿਹੜੀ ਹੈ ਉਹ ਪੋਲਰਾਈਜੇਸ਼ਨ ਹੋ ਰਹੀ ਸੀ, ਇੱਕ ਪਾਸੇ ਪੰਥਕ ਸਫਾਂ ਦੇ ਜਾਂ ਦੂਜੇ, ਇਸ ਵਾਕਿਆ ਤੋਂ ਬਾਅਦ ਇੱਕ ਸਵਾਲੀਆ ਨਿਸ਼ਾਨ ਜ਼ਰੂਰ ਲੱਗ ਗਿਆ। ਪਰ ਈਵਨ ਡਿਪਟੀ ਚੀਫ ਮਿਨਿਸਟਰ ਰੰਧਾਵੇ ਨੇ ਵੀ ਕਿਹਾ ਕਿ ਦਿਸ ਸਮੈਲਸ ਕੰਸਪੀਰੇਸੀ ਇਨ ਸਿੰਘੂ ਲਿੰਚਿੰਗ। ਹੁਣ ਕੱਲਾ ਇਹ ਨਹੀਂ ਹੈ, ਇਹ ਦੇਖੋ ਦੋ ਗੱਲਾਂ ਬੜੀਆਂ ਸਪਸ਼ਟ ਨੇ। ਲਖਬੀਰ ਸਿੰਘ ਨੇ ਜੋ ਕੀਤਾ ਉਹਦੇ ਬਾਰੇ ਤਾਂ ਪਹਿਲੇ ਦਿਨ ਤੋਂ ਹੀ ਕੋਈ ਸ਼ੱਕ ਨਹੀਂ ਸੀ ਕਿ ਭਾਵੇਂ ਉਹ ਇੱਕ ਨਸ਼ੇੜੀ, ਪੈਸੇ ਦੀ ਭੁੱਖ ਜਾਂ ਉਹਨੂੰ ਜਿਹੜਾ ਉਹਨੂੰ ਲਿਆ ਕੇ ਉਹਦੇ ਤੋਂ ਕਰਵਾਇਆ ਗਿਆ,
ਪਰ ਜੇ ਇਸ ਸਾਰੇ ਦੇ ਵੱਡੇ ਫਰੇਮਵਰਕ 'ਚ ਜਿਹੜੇ ਦੂਸਰੇ ਬੈਠੇ ਲੋਕ ਨੇ ਉਹਨਾਂ ਦੀ ਕ੍ਰੈਡੀਬਿਲਿਟੀ ਦੇ ਉੱਤੇ ਸਵਾਲੀਆ ਨਿਸ਼ਾਨ ਆਉਂਦਾ ਹੈ, ਫਿਰ ਇਹ ਬਹੁਤ ਨੁਕਸਾਨਦੇਹ ਹੋਏਗਾ। ਕੱਲੀ ਕਿਸਾਨ ਮੂਵਮੈਂਟ ਦੇ ਐਂਗਲ ਤੋਂ ਹੀ ਨਹੀਂ, ਕਿਸਾਨ ਮੂਵਮੈਂਟ ਤਾਂ ਇੱਕ ਮੁੱਦੇ ਦੇ ਨਾਲ ਜੁੜੀ ਹੋਈ ਹੈ, ਪਰ ਇਸ ਤੋਂ ਵੀ ਵੱਡੀ ਗੱਲ ਸਿੱਖ ਡਿਫਾਇੰਸ ਦੇ ਨਾਲ, ਕਿਉਂਕਿ ਇਸ ਵੇਲੇ ਸਵਾਲ ਕੱਲਾ ਹੁਣ ਕਿਸਾਨ ਦਾ ਨਹੀਂ ਰਹਿ ਗਿਆ, ਉਹਦੇ ਨਾਲ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਵੀ ਨਾਲ ਸੰਬੰਧ ਜੁੜਦਾ ਹੈ, ਨਿਹੰਗ ਸਿੰਘਾਂ ਦੀ ਕ੍ਰੈਡੀਬਿਲਿਟੀ ਦਾ ਸਵਾਲ ਜੁੜਦਾ ਹੈ ਨਾਲ, ਔਰ ਨਿਹੰਗ ਸਿੰਘਾਂ ਦੇ ਨਾਲ ਸਿੱਖ ਪਰੰਪਰਾ ਦਾ ਜੁੜਦਾ ਹੈ। ਔਰ ਇਸ ਸਾਰੇ ਨੂੰ ਜੇ ਤਾਂ ਇਸ ਕਿਸਮ ਦੇ ਹੀ ਭੰਬਲ ਪੂਸੇ 'ਚ ਹੀ ਇਹ ਸਾਰੀ ਗੱਲ ਜਾਏਗੀ, ਜਿਹੜੀ ਕਿ ਭਾਰਤੀ ਏਜੰਸੀਆਂ ਚਾਹੁੰਦੀਆਂ ਨੇ ਕਿ ਸਿੱਖ ਇੱਕ ਦੂਸਰੇ ਨਾਲ, ਔਰ ਸੋਸ਼ਲ ਮੀਡੀਆ ਤੇ ਤੁਸੀਂ ਉਸ ਟ੍ਰੈਂਡ ਨੂੰ ਵਿਜ਼ੀਬਲ ਹੋ ਰਿਹਾ ਕਿ ਭਾਈ ਕੁਝ ਜਿਹੜੇ ਨੇ ਅੱਗੇ ਨਾਲੋਂ ਵੀ ਜ਼ਿਆਦਾ ਸਪੋਰਟ 'ਚ ਆ ਰਹੇ ਨੇ, ਕੁਝ ਪੈਰ ਪਿੱਛੇ ਨੂੰ ਖਿੱਚ ਰਹੇ ਨੇ, ਕੁਝ ਜਿਹੜੇ ਨੇ ਉਹ ਅਸਮੰਜਸ 'ਚ ਨੇ, ਅਨਸਰਟਨਟੀ 'ਚ ਨੇ ਕਿ ਵੀ ਇਹ ਪਿੱਛੇ ਕੀ ਚੱਲ ਰਿਹਾ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜੇ ਜੁਲਾਈ ਜਾਂ ਅਗਸਤ ਦਾ ਇਹ ਅਮਨ ਸਿੰਘ ਦਾ ਉੱਥੇ ਜਾਣਾ ਜਾਂ ਮੀਟਿੰਗ ਹੈ, ਤੇ ਹੁਣ ਆਲ ਆਫ ਏ ਸਡਨ ਜਦੋਂ ਕਿ ਇਹ ਬੇਅਦਬੀ ਦਾ ਮੁੱਦਾ ਸਾਹਮਣੇ ਆਂਦਾ ਹੈ, ਇਹ ਫੋਟੋ ਹੁਣੀ ਕਿਉਂ ਰਿਲੀਜ਼ ਕੀਤੀ ਹੈ? ਸੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਕੁਛ ਨਾ ਕੁਛ ਤਾਂ ਐਸਾ ਜਿਹੜਾ ਉਹਨਾਂ ਨੇ ਸ਼ੱਕ ਪੈਦਾ ਕਰਨ ਵਾਲਾ ਕਰ ਦਿੱਤਾ ਹੈ। ਪਰ ਅਸੀਂ ਆਉਣ ਵਾਲੇ ਦਿਨਾਂ 'ਚ ਦੇਖਾਂਗੇ ਕਿ ਕਿਉਂਕਿ ਇਹ ਇੱਕ ਗਰੁੱਪ ਨਹੀਂ ਹੈ ਨਿਹੰਗਾਂ ਦਾ, ਔਰ ਇਹਨਾਂ ਦਾ ਇੱਕ ਆਪਣਾ ਡਿਸਪਲਿਨ, ਇੱਕ ਆਪਣਾ ਪੈਟਰਨ ਹੈ, ਇਹਨਾਂ ਦੇ ਗਰੁੱਪ ਜਿਹੜੇ ਨੇ ਆਪਸ 'ਚ ਸਿਰ ਜੋੜ ਕੇ ਬੈਠ ਕੇ, ਕਿਉਂਕਿ ਅਮਨ ਸਿੰਘ ਨੇ ਇਹ ਵੀ ਕਿਹਾ ਕਿ ਜੀ ਮੈਨੂੰ 10 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਗਈ, ਜਿਹੜਾ ਹੈ ਕਿ ਭਾਈ ਤੁਸੀਂ ਇੱਥੋਂ ਚਲੇ ਜਾਓ, ਘੋੜੇ ਲੈ ਜਾਓ, ਪਾਲਕੀ, ਔਰ ਦੂਸਰਾ ਤੀਸਰਾ ਦੇਣ ਦਾ ਕੀਤਾ ਗਿਆ। ਇੱਕ ਕਿਸੇ 'ਚ ਇਹ ਵੀ ਆਇਆ ਕਿ 1 ਲੱਖ ਭੇਟ ਕੀਤਾ, ਹਾਲਾਂ ਉਹਨਾਂ ਦੇ ਗਲਾਂ 'ਚ ਸਰੋਪਾਓ ਪਾਣਾ ਜਾਂ ਇੱਕ ਡਾਈਨਿੰਗ ਟੇਬਲ ਤੇ ਬੈਠ ਕੇ ਖਾਣਾ ਖਾਣ ਦੀਆਂ ਪਿਕਚਰ ਤਾਂ ਸਾਹਮਣੇ ਨੂੰ ਤਾਂ ਉਹਨਾਂ ਨੇ ਡਿਨਾਈ ਵੀ ਨਹੀਂ ਕੀਤਾ। ਪਰ ਨਾਲ ਇਹ ਪਿੰਕੀ ਜਿਹੜਾ ਕੈਟ ਹੈ ਜਿਹਦਾ ਸੁਮੇਧ ਸੈਣੀ ਨਾਲ ਸਬੰਧ ਔਰ ਜਿਸ ਕਿਸਮ ਦਾ, ਸੋ ਇਹ ਕਈ ਵਾਰ ਜਿਹੜੀ ਇਸ ਪਾਰਟ ਨੂੰ ਜੇ ਦੇਖਿਆ ਜਾਏ ਤੇ ਫਿਰ ਜਿਵੇਂ ਸੁਨੀਲ ਜਾਖੜ ਨੇ ਵੀ ਇਹ ਕਿਹਾ ਸੀ ਕਿ ਵੀ ਭੈੜੇ ਭੈੜੇ ਯਾਰ ਸਾਡੀ ਫੱਤੋ ਦੇ, ਇਹ ਕਹਿ ਕੇ ਉਹਨੇ ਕਿਹਾ ਸੀ ਵੀ ਕਈ ਵਾਰ ਇਹ ਵੀ ਹੁੰਦਾ ਕਿ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ। ਇਹ ਜਿਹੜਾ ਪਿੰਕੀ ਔਰ ਇਹ ਸੁਖਵਿੰਦਰਪਾਲ ਗਰੇਵਾਲ ਬੀਜੇਪੀ ਕਿਸਾਨ ਮੋਰਚਾ, ਸਾਨੂੰ ਨਹੀਂ ਪਤਾ ਕਿ ਭਾਈ ਅਮਨ ਸਿੰਘ ਹੋਰਾਂ ਦਾ ਪਿਛੋਕੜ ਕੀ ਹੈ। ਉਹਨਾਂ ਦੇ ਆਪਣੇ ਕਹਿਣ ਮੁਤਾਬਕ ਉਹ ਭਾਈ ਹਿੰਮਤ ਸਿੰਘ ਹੋਰਾਂ ਦੇ ਨਾਲ ਜਿਹੜੇ ਪਿਆਰਿਆਂ ਚੋਂ ਸੀ ਆਪਣਾ ਅੰਸ਼-ਵੰਸ਼ ਜੋੜਦੇ ਸੀ, ਲੇਕਿਨ ਜੇ ਪਟਿਆਲਾ ਜੇਲ੍ਹ 'ਚ ਵਾਲਾ ਸੰਬੰਧ ਵੀ ਜੁੜਦਾ ਹੈ। ਔਰ ਇਹ ਜਿਹੜਾ ਹੈ ਉਹ ਬਾਕੀ ਜਥੇ ਦੇ ਨੂੰ ਨਹੀਂ ਪਤਾ ਕਿ ਭਾਈ ਐਸੀ ਮੀਟਿੰਗ ਹੋਈ ਹੈ, ਕਿਉਂਕਿ ਉਹਨਾਂ ਦਾ ਇੱਕ ਹੋਰ ਜਥੇਦਾਰ ਸ਼ਾਇਦ ਬਾਬਾ ਜੀਤ ਸਿੰਘ, ਉਹਨਾਂ ਦਾ ਵੀ ਇੰਟਰਵਿਊ ਸੀ, ਉਹਨਾਂ ਨੇ ਤਾਂ ਕਿਹਾ ਸੀ ਵੀ ਸਾਨੂੰ ਨਹੀਂ ਪਤਾ, ਔਰ ਉਹਨਾਂ ਨੇ ਕਿਹਾ ਵੀ ਅਸੀਂ ਵੀ ਆਪਸ ਸਾਰੇ ਬੈਠਾਂਗੇ ਔਰ ਅਸੀਂ ਇਹ ਦੇਖਾਂਗੇ। ਪਰ ਅਸੀਂ ਇਸ ਗੱਲ ਦਾ ਸਾਨੂੰ ਖਦਸ਼ਾ ਹੈ ਕਿ ਇਸ ਸਾਰੇ ਚੋਂ ਜੇ ਭੰਬਲ ਭੂਸਾ ਪੈਦਾ ਹੋ ਕੇ ਇਹ ਹਾਰਮ ਕਰਦਾ ਹੈ ਕਿਸਾਨ ਮੋਰਚੇ ਨੂੰ ਵੀ, ਔਰ ਇਸ ਤੋਂ ਵੀ ਵੱਧ ਕੇ ਸਿੱਖੀ ਦੀ ਡਿਫਾਈਨ ਸਪਿਰਿਟ ਨੂੰ, ਤੇ ਇਹ ਬਹੁਤ ਵੱਡਾ ਫਿਰ ਇੱਕ ਕਾਲਾ ਚੈਪਟਰ ਬਣ ਜਾਏਗਾ ਸਾਰੇ ਇਸ ਦੌਰ ਦਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਨੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਸੋ ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।